ਅੱਛਾ, ਹੁਣ ਕਦੀ ਪਿੰਡ ਯਾਦ ਆਇਆ ਆਪਣਾ ਹਿੰਦੁਸਤਾਨ ਵਾਲਾ? ਪਿੰਡ ਜੀ ਹਕੀਕਤ ਹੈ ਕਿ ਆਇਆ ਤੇ ਬਚਪਨ 'ਚ ਉਹ ਹੋਗਾ ਨਹੀਂ ਜਾਂਦਾ। ਉਹ ਯਾਦ ਨਹੀਂ ਜਾਂਦੀ। ਮਾਈ ਇੱਕ ਦਿਨ ਮੈਨੂੰ ਵੀ ਨਾਲ ਲੈ ਗਈ ਤੇ ਪਾਣੀ ਦਰਿਆ 'ਚੋਂ ਲੈਣ ਵਾਸਤੇ, ਤੇ ਵੇਖਿਆ ਤਾਂ ਉੱਥੇ ਲਾਸ਼ਾਂ ਗਲੀਆਂ ਸੜੀਆਂ ਪਈਆਂ ਸੀ। ਤੇ ਉਹ ਫਿਰ ਨਾ ਮਾਈ ਦਾ ਨਹੀਂ ਹੌਸਲਾ ਪਿਆ। ਮਾਈ ਆਖਣ ਮਨੀਰ ਇੱਥੇ ਲਾਸ਼ਾਂ ਗਲੀਆਂ ਸੜੀਆਂ ਪਈਆਂ, ਬੋ ਆਉਂਦੀ ਹੈ। ਤੇ ਉਹ ਪਾਣੀ ਲਿਆਂ ਬਗੈਰ ਹੀ ਅਸੀਂ ਮਤਲਬ ਉੱਥੋਂ ਪਿਛਾਂ ਟੁਰ ਪਏ। ਅੱਗੇ ਉਹ ਦਰਿਆ ਦੀ ਢਾਲ ਦੇ ਨਾਲ ਸੋਹ ਲੱਗਾ ਸੀ ਪੱਕਾ। ਅੱਗੇ ਇੱਕ ਸਿੱਖ ਦੀ ਕੋਠੀ ਸੀ, ਉੱਥੇ ਨਲਕਾ ਲੱਗਾ ਸੀ। ਇਸ ਤਰ੍ਹਾਂ ਕਰਕੇ ਨਾ ਉਹ ਫਿਰ ਜਿਹੜੇ ਜੰਦਰਾ ਨੂੰ ਖੁਲਾਇਆ ਨਾ, ਜੰਦਰਾ ਖੋਲੋ ਛੇਤੀ, ਠਹਿਰਨ ਦਾ ਵਕਤ ਨਹੀਂ। ਉਦੋਂ ਚਫੇਰੇ ਪਿੰਡ ਦੀ ਲੜਾਈ ਹੁੰਦੀ ਤੇ ਉਸ ਵਕਤ ਸਾਡਿਆਂ ਪਿੰਡਾਂ 'ਚ ਤੂੜੀ ਦੇ ਕੁੱਪਾਂ ਨੂੰ ਆਗ ਲੱਗੀ। ਅੱਗ ਲੱਗ ਗਈ? ਆਗ ਲਾਈ ਸਿੱਖਾਂ ਨੇ। ਤੇ ਮਾਈ ਸਾਡੀ ਨੇ ਸੌਦਾ ਲੈਣ ਘੱਲਣਾ ਤੇ ਬਾਜ਼ਾਰ 'ਚ ਵੜਦਿਆਂ ਪਹਿਲੇ ਇਸ ਪਾਸੇ ਦੁਕਾਨ ਸੀ ਫੱਗੂ। ਬਲਕਿ ਅਸੀਂ ਮੁੰਡੇ ਇਕੱਠੇ ਹੋ ਕੇ 10 5-7 ਪਿੰਡ ਸੀ ਰਾਜਪੂਤਾਂ ਦਾ। ਉਹ ਕੁਸਕਣ ਦੀ ਕਿਸੇ ਦੀ ਵਾਹ ਕੋਈ ਨਹੀਂ ਸੀ। ਉਹ ਫੱਗੂ ਦੀ ਹੱਟੀ ਤੇ ਫੱਗੂ ਅੰਦਰ ਬੈਠਾ ਹੁੰਦਾ ਸੀ ਤੇ ਬਿਲਕੁਲ ਨਕਸ਼ਾ ਵੀ ਕਿਸੇ ਹੂ ਬਹੂ ਹੋਇਆ ਸੀ। ਫੱਗੂ ਮਲ ਪਕੌੜੀਆਂ, ਢਿੱਡ ਭਾਰਾ, ਨਾਸਾਂ ਚੌੜੀਆਂ, ਹੈ ਵੀ ਹੂ ਬਹੂ ਉਵੇਂ ਦਾ ਹੀ ਸੀ। ਤੇ ਬਾਹਰ ਬਣਾਈ ਸੀ ਇੱਕ। ਹਾਂਜੀ, ਮੁੰਡਿਆਂ ਇਕੱਠਿਆਂ ਹੋ ਕੇ ਰੌਲਾ ਪਾਉਣਾ, ਫੱਗੂ ਮਲ ਪਕੌੜੀਆਂ, ਢਿੱਡ ਭਾਰਾ, ਨਾਸਾਂ ਚੌੜੀਆਂ, ਤੇ ਹੂ ਬਹੂ ਲਿਆ ਵੀ ਉਹੀ ਸੀ ਉਹਦਾ। ਤੇ ਅੱਗੇ ਫਿਰ ਉਹਦੇ ਸਾਹਮਣੇ ਆਸ ਪਾਸੇ ਕਿਸ਼ੋਰੀ ਦੀ ਦੁਕਾਨ ਸੀ। 50 ਪੱਤੀਆਂ ਦੇ ਪਿੰਡ, 5 ਨੰਬਰਦਾਰ, 6ਵੇਂ ਜ਼ੈਲਦਾਰ। ਔਰ ਉਹਨਾਂ ਜ਼ੈਲਦਾਰਾਂ ਚੋਂ ਕਿਸੇ ਪੁਰਾਣਿਆਂ ਵਕਤਾਂ 'ਚ ਬਹੁਤ ਵੱਡਿਆਂ ਉਹਦਿਆਂ ਤੇ ਰਹਿ ਚੁੱਕੇ ਸਨ। ਯਾਨੀ ਸਿੱਖ ਫੌਜ ਦਾ ਸਿਪਾਹ ਸਲਾਰ ਸਾਡੇ ਪਿੰਡ ਦਾ ਚੌਧਰੀ ਸੁਲਤਾਨ ਮਹਿਮੂਦ ਸੀ। ਵਾਹ ਜੀ ਵਾਹ! ਸਿੱਖ ਫੌਜ ਦਾ ਸਿਪਾਹ ਸਲਾਰ ਚੌਧਰੀ ਸੁਲਤਾਨ ਮਹਿਮੂਦ ਸੀ ਸਾਡੇ ਪਿੰਡ ਦਾ। ਇਹ ਵੀ ਰਾਜਪੂਤ ਸਨ ਜੀ? ਇਹ ਵੀ ਰਾਜਪੂਤ ਸਨ, ਇਹ ਚੌਧਰੀ ਸੁਲਤਾਨ ਮਹਿਮੂਦ ਜੀ। ਇਹ ਸਾਡਾ ਸਾਰਾ ਪਿੰਡ ਰਾਜਪੂਤ ਨਾਰੂ ਬਰਾਦਰੀ ਦੇ ਨਾਰੂਆਂ ਦਾ ਸੀ। अस्सलाम वालेकुम, सत श्री अकाल, आदाब दोस्तों सब ਦਾ ਪੰਜਾਬ ਦੀ ਟੀਮ ਪਿੰਡ ਘਨੀਏ ਜ਼ਿਲ੍ਹਾ ਹਾਫਜ਼ਾਬਾਦ ਦੇ ਵਿੱਚ ਬੈਠੇ ਹਾਂ। ਅੱਜ ਸਾਡੀ ਮੁਲਾਕਾਤ ਨਾਰੂ ਰਾਜਪੂਤ ਫੈਮਿਲੀ ਤੱਕ ਬਜ਼ੁਰਗਾਂ ਦੇ ਨਾਲ ਹੈ, ਜਿਨ੍ਹਾਂ ਦਾ ਪਿਛਲਾ ਜ਼ਿਲ੍ਹਾ ਹੁਸ਼ਿਆਰਪੁਰ ਸੀ। ਇਹਨਾਂ ਦੀ 47 ਦੀ ਕਹਾਣੀ ਸੁਣਾਂਗੇ ਇਹਨਾਂ ਦੀ ਜ਼ੁਬਾਨੀ ਕਿ ਇਹ ਲੋਕ ਕਿਸ ਤਰ੍ਹਾਂ ਆਪਣਾ ਪਿੰਡ ਛੱਡ ਕੇ ਪਾਕਿਸਤਾਨ ਤੱਕ ਪਹੁੰਚੇ, ਇਹਨਾਂ ਨੇ ਕਿਹੜੀਆਂ ਮੁਸ਼ਕਲਾਤਾਂ ਦੇਖੀਆਂ, ਕਿਹੜੇ ਦੁੱਖ ਤਕਲੀਫਾਂ ਦੇਖੀਆਂ। ਆਓ ਮਿਲਦੇ ਹਾਂ ਤੇ ਗੱਲਬਾਤ ਸਾਂਝੀ ਕਰਦੇ ਹਾਂ। अस्सलाम वालेकुम बुजुर्गो। वालेकुम अस्सलाम रहमतुल्लाह। ਕੀ ਹਾਲ ਚਾਲ ਹੈ ਤੁਹਾਡਾ? ਬਸ ਦੁਆ ਸ਼ੁਕਰ ਅੱਲਾ ਦੀ ਮਿਹਰਬਾਨੀ, ਸ਼ੁਕਰ ਜਿਹੜਾ ਵਕਤ ਪਾ। ਬਜ਼ੁਰਗੋ ਕੀ ਨਾਮ ਹੈ ਆਪਣਾ? ਮਨੀਰ ਅਹਿਮਦ ਵਲ ਦਿਲਾਵਰ ਖਾਂ। ਵਲ ਦਿਲਾਵਰ ਖਾਂ। ਤੇ ਤੁਹਾਡੇ ਦਾਦਾ ਜੀ ਦਾ ਕੀ ਨਾਮ ਸੀ? ਫਿਰੋਜ਼ ਖਾਂ। ਫਿਰੋਜ਼ ਖਾਂ। ਕਿਹੜੀ ਬਰਾਦਰੀ ਆਪਣੀ? ਰਾਜਪੂਤ ਨਾਰੂ। ਨਾਰੂ ਰਾਜਪੂਤ। ਉਹ ਇਲਾਕਾ 84 ਪਿੰਡ ਇਕੱਠੇ ਨਾਰੂਆਂ ਦੇ ਸਨ। ਅੱਛਾ ਅੱਛਾ ਅੱਛਾ। ਆਪਣਾ ਪਿੱਛੇ ਕਿਹੜਾ ਪਿੰਡ ਸੀ? ਪਿੰਡ ਜੀ ਖਨੌੜਾ। ਖਨੌੜਾ ਜੀ। ਇਹਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਲੱਗਦੇ ਸੀ? ਪੁੱਤ ਵਾਲੇ ਪਾਸੇ ਪਧਿਆਣਾ ਪਿੰਡ ਸੀ ਸਿੱਖਾਂ ਦਾ, ਥਾਣਾ ਆਦਮਪੁਰ, ਜ਼ਿਲ੍ਹਾ ਜਲੰਧਰ। ਅੱਛਾ। ਤੇ ਸਾਡੇ ਤੋਂ ਮਗਰਬ ਸਾਡੀ ਬਰਾਦਰੀ ਦਾ ਲੁਟੇਰਾ ਪਿੰਡ ਸੀ। ਤੇ ਉਹ ਵੀ ਜਲੰਧਰ 'ਚ ਸੀ, ਥਾਣਾ ਆਦਮਪੁਰ 'ਚ। ਅੱਛਾ ਜੀ। ਤੇ ਇਸ ਪਾਸੇ ਇੱਕ ਪਿੰਡ ਹੋਰ ਸੀ ਮੇਹਟਿਆਣਾ, 2 ਪੱਤੀਆਂ ਦੇ ਪਿੰਡ ਸੀ। ਤੇ ਉਹ ਆਖਰੀ ਪਿੰਡ ਸੀ ਹੁਸ਼ਿਆਰਪੁਰ ਦਾ। ਅੱਛਾ। ਤੇ ਸਾਡੇ ਤੋਂ ਦੱਖਣ ਸਿੰਬਲੀ ਪਿੰਡ ਸੀ। ਰਾਣਾ ਦਿਲਦਾਰ ਸੀ ਇੱਥੇ ਸਾਗਰ ਦਾ, ਫੌਤ ਹੋ ਗਿਆ, ਵਕੀਲ। ਸਹੀ। ਉਹ ਸਿੰਬਲੀ ਦਾ ਸੀ ਸਾਡੇ ਗੁਆਂਢ। ਸਹੀ ਹੋ ਗਿਆ। ਤੇ ਅੱਗੇ ਇਸ ਪਾਸੇ ਫੁਗਲਾਣਾ ਗੁੱਠ 'ਚ ਪਿੰਡ ਸੀ, ਯਾਨੀ ਜਨੂਬ ਮਸ਼ਰਕ। ਅੱਛਾ, ਜਨੂਬ ਮਸ਼ਰਕ ਫੁਗਲਾਣਾ। ਸਹੀ ਹੈ। ਉਹ 4 ਪੱਤੀਆਂ ਦੇ ਪਿੰਡ ਸੀ। ਜ਼ੈਲਦਾਰੀ ਸਾਡੇ ਪਿੰਡ ਦੀ ਸੀ, ਉਹਨਾਂ ਦੀ ਵੀ। ਅੱਛਾ, ਜ਼ੈਲਦਾਰੀ ਤੁਹਾਡੇ ਪਿੰਡ ਦੀ ਸੀ? ਜੀ ਜੀ। ਸਹੀ ਹੋ ਗਿਆ। ਇਹਦੀ ਤਹਿਸੀਲ ਕਿਹੜੀ ਸੀ? ਥਾਣਾ, ਤਹਿਸੀਲ, ਜ਼ਿਲ੍ਹਾ ਸਭ ਕੁਝ ਸਾਡਾ ਹੁਸ਼ਿਆਰਪੁਰ ਸੀ। ਅੱਛਾ, ਹੁਸ਼ਿਆਰਪੁਰ ਸੀ ਜੀ। ਹਾਂ। ਸਹੀ ਹੋ ਗਿਆ। ਕਿੱਡਾ ਕੁ ਵੱਡਾ ਪਿੰਡ ਸੀ ਆਪਣਾ? ਪਿੰਡ ਸਾਡਾ ਸੀ 5 ਪੱਤੀਆਂ ਦੇ ਪਿੰਡ, 5 ਨੰਬਰਦਾਰ, 6ਵੇਂ ਜ਼ੈਲਦਾਰ। ਅੱਛਾ। ਔਰ ਉਹਨਾਂ ਜ਼ੈਲਦਾਰਾਂ ਚੋਂ ਕਿਸੇ ਪੁਰਾਣਿਆਂ ਵਕਤਾਂ 'ਚ ਬਹੁਤ ਵੱਡਿਆਂ ਉਹਦਿਆਂ ਤੇ ਰਹਿ ਚੁੱਕੇ ਸਨ। ਅੱਛਾ। ਯਾਨੀ
ਸਿੱਖ ਫੌਜ ਦਾ ਸਿਪਾਹ ਸਲਾਰ ਸਾਡੇ ਪਿੰਡ ਦਾ ਚੌਧਰੀ ਸੁਲਤਾਨ ਮਹਿਮੂਦ ਸੀ। ਵਾਹ ਜੀ ਵਾਹ, ਸਿੱਖ ਫੌਜ ਦਾ? ਸਿੱਖ ਫੌਜ ਦਾ ਸਿਪਾਹ ਸਲਾਰ ਹੂੰ, ਚੌਧਰੀ ਸੁਲਤਾਨ ਮਹਿਮੂਦ ਸੀ ਸਾਡੇ ਪਿੰਡ ਦਾ। ਅੱਛਾ, ਇਹ ਵੀ ਰਾਜਪੂਤ ਸਨ? ਜੀ, ਇਹ ਵੀ ਰਾਜਪੂਤ ਸਨ? ਇਹ ਚੌਧਰੀ ਸੁਲਤਾਨ ਮਹਿਮੂਦ, ਹਾਂਜੀ। ਇਹ ਸਾਡਾ ਸਾਰਾ ਪਿੰਡ ਰਾਜਪੂਤ ਨਾਰੂ ਬਰਾਦਰੀ ਦੇ। ਅੱਛਾ, ਨਾਰੂਆਂ ਦਾ ਸੀ? ਜੀ ਜੀ, ਸਹੀ ਹੋ ਗਿਆ। ਬਲਕਿ ਇਲਾਕੇ 84 ਪਿੰਡ ਵੱਧੇ ਨਾਰੂਆਂ ਦੇ ਸਨ, ਜਿਨ੍ਹਾਂ 'ਚ ਕੋਈ ਜਲੰਧਰ 'ਚ ਹਾਂਜੀ, ਤੇ ਬਾਕੀ ਜ਼ਿਆਦਾ ਹੁਸ਼ਿਆਰਪੁਰ 'ਚ। ਸਹੀ ਹੋ ਗਿਆ। ਇਹ ਨਾਰੂ ਰਾਜਪੂਤਾਂ ਦਾ ਗੜ੍ਹ ਸੀ ਨਾ, ਮੰਨਿਆ ਜਾਂਦਾ ਜੀ ਹੁਸ਼ਿਆਰਪੁਰ ਜਿਹੜਾ ਸੀ। ਜੀ 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 ਅੱਛਾ ਬਜ਼ੁਰਗੋ, ਜਿਹੜੇ ਤੁਸੀਂ ਲੰਬੜਦਾਰ ਦੱਸੇ ਨੇ, 4-5 ਲੰਬੜਦਾਰ ਤੁਸੀਂ ਦੱਸੇ, ਜੀ। ਉਹਨਾਂ ਦੇ ਕੋਈ ਨਾਂ ਯਾਦ ਨੇ? ਨੰਬਰਦਾਰ ਸੀ ਉਸ ਵਕਤ ਤਾਇਆ ਬੋਦੂ ਖਾਂ, ਉਦੋਂ ਬਾਅਦ ਤਾਇਆ ਦਲੌਰ ਖਾਂ ਸੀ ਹਾਂਜੀ। ਸਾਡੀ ਪੱਤੀ ਦਾ ਨੰਬਰਦਾਰ, ਤੇ ਉਹ ਵੀ ਬਹੁਤ ਹੋਊਗਾ। ਅੱਛਾ ਅੱਛਾ। ਪਹਿਲੇ ਲੈਲਪੁਰ ਮਲਕਾਣਾ ਰਹੇ ਤੇ ਹੁਣ ਇੱਥੇ ਪਿੰਡ ਹੈ ਸ਼ੁਕਪੁਰ ਜੀ ਸਰਕਿਆਂ ਤੋਂ ਹਾਂਜੀ ਨੇੜੇ ਬੰਦੋ ਕੇ ਤੇ ਅੰਬਰਸਰੀਆਂ ਦਾ ਡੇਰਾ ਹਾਂਜੀ, ਮਸ਼ਹੂਰ ਹੈ। ਸਹੀ। ਉਹ ਮਤਲਬ ਨਾ ਉੱਥੇ ਈਸਰਕੀ ਵੀ ਸਾਡੇ ਪਿੰਡ ਦੇ ਘਰ ਹਨ। ਸਹੀ। ਹਾਂਜੀ, ਇਸ ਤਰ੍ਹਾਂ ਕਰਕੇ ਖਲਾਰਾ ਜੀ ਬੜਾ ਖਿਲ ਗਿਆ। ਫਿਰ ਮੋਨਾ ਪਿੰਡ ਸਾਡੇ ਤੋਂ ਚੜ੍ਹਦੇ ਸੀ, ਮੋਨਾ ਉਹ ਵੀ ਸਾਡੀ ਨਾਰੂ ਬਰਾਦਰੀ ਸੀ। ਅੱਛਾ। ਮੋਨੇ ਦੇ ਈਸਰਕੀ ਵੀ ਹੈ ਕੋਈ ਘਰ ਨਾਲ ਸਾਡੇ ਤੇ। ਇਸ ਪਿੰਡ ਪਾਸੇ ਆਖਰੀ ਪਿੰਡ ਸੀ ਇਹ ਹੁਸ਼ਿਆਰਪੁਰ ਦਾ, ਦੋ ਪੱਤੀਆਂ ਦਾ ਪਿੰਡ ਸੀ ਮੇਹਟਿਆਣਾ। ਹਾਂਜੀ ਹਾਂਜੀ, ਉਹ ਮੇਹਟਿਆਣੇ ਦੇ ਵੀ ਉੱਥੇ ਘਰ ਹਨ, ਮੋਨੇ ਦੇ ਵੀ ਘਰ ਈਸਰਕੀ ਹਨ। ਸਹੀ ਹੋ ਗਿਆ। ਬਸ ਉਹ ਖਲਾਰਾ ਜੀ ਬੜੀ ਦੂਰ ਤੱਕ ਖਿਲਰ ਇਸ ਤਰ੍ਹਾਂ ਗਿਆ ਹੀ ਹੈ ਜੀ। ਅੱਛਾ ਬਜ਼ੁਰਗੋ, ਜਿਹੜਾ ਉੱਥੇ ਜ਼ੈਲਦਾਰ ਸਨ, ਉਹਨਾਂ ਦਾ ਕੀ ਨਾਂ ਸੀ? ਜ਼ੈਲਦਾਰ ਚੌਧਰੀ ਫਤਿਹ ਅਲੀ ਸੀ, ਜਿਹੜਾ ਖੁਦ ਜ਼ੈਲਦਾਰ ਸੀ। ਅੱਛਾ, ਚੌਧਰੀ ਫਤਿਹ ਅਲੀ। ਚੌਧਰੀ ਫਤਿਹ ਅਲੀ। ਸਹੀ। ਕਿਉਂਕਿ ਉਹ ਸਾਡਾ ਜਿਹੜਾ ਗਲਾ ਸੀ, ਸਾਡੇ ਘਰਾਂ ਨੂੰ ਬਾਜ਼ਾਰ ਨੂੰ ਜਾਂਦਾ ਸੀ ਜਾਂ ਉਹਨਾਂ ਦੇ ਕਿਲੇ ਨੂੰ ਜਾਂਦਾ ਸੀ, ਉਹ ਸਾਡੇ ਗਲੇ ਚੋਂ ਲੰਘ ਕੇ ਉਹ ਘੋੜੀਆਂ ਤੇ ਜ਼ੈਲਦਾਰ ਆਉਂਦੇ ਜਾਂਦੇ ਸਨ। ਅੱਛਾ ਜੀ। ਘਰ ਉਸ ਵੇਲੇ ਪੱਕੇ ਹੁੰਦੇ ਸੀ ਕਿ ਕੱਚੇ ਹੁੰਦੇ ਸੀ ਤੁਹਾਡੇ ਪਿੰਡ? ਸਾਡੇ ਪਿੰਡ ਜੀ ਇਸ ਇਲਾਕੇ ਦੇ ਮੁਕਾਬਲੇ ਤੇ ਬਹੁਤ ਲੰਮਾ ਚੌੜਾ ਫਰਕ ਸੀ। ਇੱਥੇ ਤੇ ਇੰਨੀ ਗੰਦੀ ਹਾਲਤ ਵੇਖੀ ਸੀ, ਬਸ ਅੱਲਾ ਹੀ ਪਨਾਹ। ਅੱਛਾ। ਜਿਹੜੀ ਇਕਤਸਾਦੀ ਲਿਹਾਜ਼ ਨਾਲ ਵੀ, ਮਾਲੀ ਲਿਹਾਜ਼ ਨਾਲ ਤੇ ਫਸਲ ਦੀ ਪੈਦਾਵਾਰ ਦੇ ਲਿਹਾਜ਼ ਨਾਲ ਵੀ, ਅੱਛਾ, ਤੇ ਜਿਹੜੀ ਹਰ ਲਿਹਾਜ਼ ਨਾਲ ਮਤਲਬ ਨਾ ਹੁਣ ਪਿੰਡ ਬੜਾ ਵੱਡਾ ਸੀ। ਅੱਧੋਂ ਵਾਲੇ ਮਕਾਨ, ਅੱਧੋਂ ਜ਼ਿਆਦਾ ਮਕਾਨ ਪੱਕੇ ਸਨ, ਕੋਈ ਬਿਰਲੇ ਕੱਚੇ ਸਨ। ਅੱਛਾ। ਜੀ, ਪਿੰਡ ਸੀ ਕਸਬੇ ਦੀ ਸ਼ਕਲ ਦਾ, ਬਲਕਿ ਨਾਲ ਦੇ ਜਲੰਧਰ ਦੇ ਪਿੰਡ ਸਾਡੇ ਪਿੰਡੋਂ ਬਾਜ਼ਾਰ 'ਚ ਹੱਟੀਆਂ ਵਾਲੇ ਸੌਦੇ ਲਈ ਜਾਂਦੇ ਸਨ। ਅੱਛਾ ਜੀ ਹਾਂ, ਤੁਹਾਡੇ ਪਿੰਡ ਦਾ ਮਤਲਬ ਖੁੱਲਾ ਬਾਜ਼ਾਰ ਸੀ? ਕਸਬੇ ਦੀ ਸ਼ਕਲ ਦਾ ਪਿੰਡ ਸੀ ਜੀ। ਤੇ ਜਿਹੜਾ ਤੁਹਾਡਾ ਪਿੰਡ ਸੀ ਉਹਦੇ ਵਿੱਚ ਮਸਜਿਦਾਂ ਕਿੰਨੀਆਂ ਸੀ? ਮਸਜਿਦਾਂ ਜੀ ਜਿੰਨਾ ਕਿ ਮੈਨੂੰ ਮਾਲੂਮ ਆ, ਇੱਕ ਜਿਹੜੀ ਸਾਡੀ ਪੱਤੀ ਦੀ ਮਸਜਿਦ ਸੀ, ਉਹ ਤੇ ਸਾਡੀ ਬੈਠਕ ਦੇ ਨਾਲ ਕੰਧ ਮਤਲਬ ਲੱਗਦੀ ਸੀ, ਤੇ ਬੈਠਕ ਸਾਡੀ ਦੀ ਜਿਹੜੀ ਦੀਵਾਰ ਆਪਣੀ ਵੱਖਰੀ ਕੀਤੀ ਸੀ ਮਸਜਿਦ ਦੀ ਦੀਵਾਰ ਛੱਡ ਕੇ। ਅੱਛਾ। ਉਹਦੇ ਤੇ ਅਸੀਂ ਆਪਣੀ ਕੰਧ ਵਾਲਦਾ ਨੇ ਤਿੰਨ ਭਰਾ ਸੀ ਵਾਲਦ ਸਾਡੇ। ਅੱਛਾ। ਆਪਣੀ ਵੱਖਰੀ ਅਲੱਗਾ ਕੰਧ ਸੀ, ਤੇ ਮਸਜਿਦ ਦੀ ਕੰਧ ਛੱਡ ਕੇ ਅੱਛਾ ਆਪਣੀ ਕੰਧ ਕੀਤੀ ਸੀ। ਨਾਲ ਮਸਜਿਦ ਸੀ ਸਾਡੇ ਪਿਛਲੇ ਪਾਸੇ, ਯਾਨੀ ਦੱਖਣ। ਉਦੋਂ ਅੱਗੇ ਮੁੜ ਮਸਜਿਦ ਦੀ ਚਾਰ ਦੀਵਾਰੀ ਸੀ। ਫਿਰ ਬਾਬਾ ਸ਼ਾਹ ਦਊਦ ਸੀ, ਰੋਜ਼ਾ ਵੀ ਸੀ ਉਹਨਾਂ ਦਾ। ਅੱਛਾ। ਤੇ ਦੋ ਢੇਰੀਆਂ ਸੀ, ਮੈਨੂੰ ਇੰਨਾ ਕੁ ਮਾਲੂਮ ਹੈ, ਦੋ ਢੇਰੀਆਂ ਸੀ ਅੰਦਰ ਪੱਕੀਆਂ ਰੋਜ਼ੇ ਦੇ ਵਿੱਚ। ਸਹੀ ਹੋ ਗਿਆ। ਤੇ ਉਹ ਜਨਾਬ ਆਪਣਾ ਉਹਨਾਂ ਚਾਰ ਉਹ ਰੋਜ਼ੇ ਦੇ ਅੰਦਰ ਜਿਹੜਾ ਹਾਤਾ ਸੀ ਨਾ, ਚਾਰ ਦੀਵਾਰੀ ਸੀ, ਨਿੱਕੀ ਇੱਟ ਦੀ ਕੀਤੀ ਕਿਸੇ ਜ਼ਮਾਨੇ ਦੀ। ਚਾਰ ਦੀਵਾਰੀ ਨਿੱਕੀ ਇੱਟ ਦੀ ਸੀ, ਤੇ ਉਤੋਂ ਚੂਨੇ ਨਾਲ ਦੀਵਾਰ ਦਾ ਸਿਰਾ ਗੁਲਾਈ ਤੇ ਸੀ। ਅੱਛਾ ਅੱਛਾ। ਉਹ ਦੂਰ ਤੱਕ ਉਸ ਹਾਤੇ ਦੇ ਅੰਦਰ ਕਬਰਾਂ ਸਨ ਸ਼ਹੀਦਾਂ ਦੀਆਂ। ਅੱਛਾ, ਸ਼ਹੀਦਾਂ ਦੀਆਂ। ਹਾਂਜੀ, ਰੌਜ਼ਾ ਸੀ ਬਾਬਾ ਸ਼ਾਹ ਦੂਦ ਦਾ, ਉਹ 'ਚ ਦੋ ਢੇਰੀਆਂ ਸੀ ਪੱਕੀਆਂ। ਇੰਨਾ ਮੈਨੂੰ ਯਾਦ ਪਿੱਕੇ ਦੀ ਗਈ ਬਾਬਾ ਸ਼ਾਹ ਦੂਦ। ਅੱਛਾ, ਜਿਹੜੀ ਦੂਸਰੀ ਮਸਜਿਦ ਸੀ ਉਹ ਪੱਕੀ ਸੀ? ਮਸਜਿਦਾਂ ਸਾਰੀਆਂ ਹੀ ਸਾਡੇ ਪਿੰਡ ਪੱਕੀਆਂ ਸਨ ਜੀ। ਤੇ ਇੱਕ ਮਸਜਿਦ ਸੀ ਦਰਮਿਆਨ 'ਚ ਕਰਕੇ ਖਾਰਾ ਖੂਹ ਸਾਦੇ ਸੀ। ਇੱਕ ਮਸਜਿਦ ਉੱਥੇ ਸੀ। ਤੇ ਇੱਕ ਫਿਰ ਸਾਡੇ ਪਿੰਡ ਦਾ ਜਿਹੜਾ ਸਕੂਲ ਸੀ ਨਾ, 6 ਜਮਾਤਾਂ ਦਾ ਸਕੂਲ ਸੀ। ਅੱਛਾ। ਤੇ ਉਹ ਨਾਲ ਜ਼ੈਲਦਾਰਾਂ ਦੀ ਮਸਜਿਦ ਸੀ, ਛੋਟੀ ਜਿਹੀ ਬਣੀ ਹੈ। ਬਾਹਰ ਪਿੱਪਲ ਸੀ, ਪਿੱਪਲ ਦੇ ਨਾਲ ਹੇਠਾਂ ਦੋ ਪੱਕੀਆਂ ਢੇਰੀਆਂ ਸੀ। ਉਹਨਾਂ ਜ਼ੈਲਦਾਰਾਂ ਦੀਆਂ ਕਿਸੇ ਦੀਆਂ ਹੋਣਗੀਆਂ, ਬਜ਼ੁਰਗਾਂ ਦੀਆਂ। ਸਹੀ। ਤੇ ਕੋਲ ਬਹੁਤ ਵੱਡਾ ਸਾਡਾ ਖੁੱਲਾ ਤਾਂ ਪਿਆ ਸੀ, ਉੱਥੇ ਆ ਕੇ ਲੜਾਈ ਸਿੱਖਾਂ ਦੀ ਸਾਡੀ ਕਾਫੀ ਚਿਰ ਹੁੰਦੀ ਰਹੀ ਆ। ਚਲੋ ਉਹ ਵੀ ਪੁੱਛਾਂਗੇ ਤੁਹਾਨੂੰ ਜੀ। ਅੱਛਾ, ਉਹ ਵੀ ਮੈਂ ਕਿਹਾ ਪੁੱਛਦੇ ਤੁਹਾਨੂੰ, ਜਿਹੜਾ ਸਕੂਲ ਸੀ ਜੀ ਦੱਸਿਆ ਕਿ 6ਵੀਂ ਤੱਕ ਹੁੰਦਾ ਸੀ, ਤੁਸੀਂ ਪੜ੍ਹਦੇ ਰਹੇ ਸਕੂਲ 'ਚ? ਸਕੂਲ 'ਚ ਜੀ ਮੈਨੂੰ ਜਿਸ ਤਰ੍ਹਾਂ ਕਿ ਯਾਦ, ਪਹਿਲੀ ਤੇ ਦੂਜੀ ਹੋਇਆ, ਤੇ ਨਾਲ ਹੀ ਇਹ
ਰੌਲੇ ਪੈ ਗਏ ਆ ਜਿਹੜੇ ਅੱਛਾ ਯਾਨੀ ਪਾਰਟੀ ਕਤਲੋਗਾਜ਼ ਦਾ। ਅੱਛਾ ਹਾਂਜੀ। ਤੇ ਆਪਣੀ ਰਿਸ਼ਤੇਦਾਰੀ ਕਿਹੜੇ ਕਿਹੜੇ ਪਿੰਡਾਂ 'ਚ ਸੀ ਉੱਥੇ ਹਾਂਜੀ ਉੱਥੇ ਜੀ ਸਾਡੇ ਤਾਏ ਦੇ ਜਿਹੜੀ ਰਿਸ਼ਤੇਦਾਰੀਆਂ ਸਨ ਨਾਲ ਫੁਗਲਾਣਾ ਪਿੰਡ ਸੀ, ਉਹ ਚੌਂ ਪੱਤੀਆਂ ਦੇ ਪਿੰਡ ਸੀ। ਸਾਡੇ ਪਿੰਡ ਦੀ ਜ਼ੈਲਦਾਰੀ 'ਚ ਪਿੰਡ ਸੀ ਉਹ ਫੁਗਲਾਣਾ। ਉੱਥੇ ਸਾਡੀਆਂ ਤਾਈ ਦੀਆਂ ਭੈਣਾਂ ਪੂਣਾ ਵਿਆਹੀਆਂ ਸੀ, ਚਾਰ ਪੰਜ ਚਾਰ ਭੈਣਾਂ ਵਿਆਹੀਆਂ ਸੀ ਸਾਡੀ ਤਾਈ ਦੀਆਂ। ਤੇ ਨਾਲ ਲੁਟੇਰਾ ਪਿੰਡ ਸੀ, ਉਹ ਜਲੰਧਰ 'ਚ ਸੀ। ਉੱਥੇ ਸਾਡੀਆਂ ਰਿਸ਼ਤੇਦਾਰੀਆਂ ਸਨ। ਤੇ ਅਸੀਂ ਹੁਸ਼ਿਆਰਪੁਰ 'ਚ ਸਾਂ। ਤੇ ਨਾਨਕੇ ਆਪਣੇ ਕਿੱਥੇ ਸੀ? ਨਾਨਕੇ ਤਹਿਸੀਲ ਥਾਣਾ ਰਾਹੋਂ, ਤਹਿਸੀਲ ਨਵਾਂ ਸ਼ਹਿਰ, ਜ਼ਿਲ੍ਹਾ ਜਲੰਧਰ। ਅੱਛਾ ਜਲੰਧਰ 'ਚ ਸੀ ਜੀ। ਸਹੀ ਹੋ ਗਿਆ। ਨਾਨਾ ਜੀ ਦਾ ਕੀ ਨਾਂ ਸੀ ਆਪਣੇ ਦਾ? ਜੀ ਨਾਨੇ ਦਾ ਕੀ ਨਾਂ ਸੀ? ਨਾਨੇ ਦਾ ਨਾਂ ਸੀ ਜੀ ਅਮੀਰ ਖਾਂ। ਅਮੀਰ ਖਾਂ, ਸਹੀ ਹੋ ਗਿਆ ਜੀ। ਅੱਛਾ ਉਹ ਵੀ ਜਲੰਧਰ ਲਗੜਵਾਦ ਪਿੰਡ ਸੀ। ਸਹੀ ਹੋ ਗਿਆ। ਤਹਿਸੀਲ ਆਪਣਾ ਨਵਾਂ ਜਿਹੜਾ ਪਿੰਡ ਸੀ ਜੀ, ਉੱਥੇ ਹੋਰ ਕਿਹੜੀ ਕਿਹੜੀ ਬਰਾਦਰੀ ਰਹਿੰਦੀ ਸੀ ਮੁਸਲਮਾਨਾਂ ਤੋਂ ਇਲਾਵਾ? ਮੁਸਲਮਾਨਾਂ ਤੋਂ ਇਲਾਵਾ ਜੀ ਪਿੰਡ ਦੇ ਬੱਧਾ ਰਾਜਪੂਤਾਂ ਦਾ, ਮੁਸਲਮਾਨਾਂ ਦਾ ਸੀ, ਨਾਰੂਆਂ ਦਾ। ਤੇ ਇਸ ਤੋਂ ਇਲਾਵਾ ਕੋਈ ਜਿਹੜੇ ਕੰਮੀ ਲੋਕ ਉਹ ਗੈਰ ਮੁਸਲਮ ਸਨ। ਅੱਛਾ। ਜਾਂ ਬਾਜ਼ਾਰ 'ਚ ਜਿਹੜੀਆਂ ਦੁਕਾਨਾਂ ਉਹਨਾਂ ਬਾਣੀਆਂ ਉਹਨਾਂ ਨੂੰ ਸਾਦੇ ਸਨ ਹਿੰਦੂ। ਅੱਛਾ। ਤੇ ਉਹ ਮਤਲਬ ਗੈਰ ਮੁਸਲਮ ਸਨ। ਕੋਈ ਨਾਂ ਯਾਦ ਆ ਕਿਸੇ ਦੁਕਾਨਦਾਰ ਬਾਣੀਏ ਦਾ? ਨਾ, ਸਾਡੇ ਵੱਲੋਂ ਗਲੇ ਵੱਲੋਂ ਜਾਂਦਿਆਂ ਮਾਈ ਸਾਡੀ ਨੇ ਸੌਦਾ ਲੈਣ ਘੱਲਣਾ ਤੇ ਬਾਜ਼ਾਰ 'ਚ ਵੜਦਿਆਂ ਪਹਿਲੇ ਇਸ ਪਾਸੇ ਦੁਕਾਨ ਸੀ ਫੱਗੂ। ਬਲਕਿ ਅਸੀਂ ਮੁੰਡੇ ਇਕੱਠੇ ਹੋ ਕੇ 10 5 7 ਪਿੰਡ ਸੀ ਰਾਜਪੂਤਾਂ ਦਾ। ਉਹ ਕੁਸਕਣ ਦੀ ਕਿਸੇ ਦੀ ਵਾਹ ਕੋਈ ਨਹੀਂ ਸੀ। ਉਹ ਫੱਗੂ ਦੀ ਹੱਟੀ ਤੇ ਫੱਗੂ ਅੰਦਰ ਬੈਠਾ ਹੁੰਦਾ ਸੀ। ਤੇ ਬਿਲਕੁਲ ਨਕਸ਼ਾ ਵੀ ਕਿਸੇ ਹੂ ਬਹੂ ਲਿਆ ਸੀ। ਫੱਗੂ ਮਲ ਪਕੌੜੀਆਂ, ਢਿੱਡ ਭਾਰਾ, ਨਾਸਾਂ ਚੌੜੀਆਂ, ਹੈ ਵੀ ਹੂ ਬਹੂ ਉਵੇਂ ਦਾ ਹੀ ਸੀ। ਤੇ ਕਹਾਵਤ ਬਣਾਈ ਸੀ ਇੱਕ। ਹਾਂਜੀ, ਮੁੰਡਿਆਂ ਇਕੱਠਿਆਂ ਹੋ ਕੇ ਰੌਲਾ ਪਾਉਣਾ, ਫੱਗੂ ਮਲ ਪਕੌੜੀਆਂ, ਢਿੱਡ ਭਾਰਾ, ਨਾਸਾਂ ਚੌੜੀਆਂ। ਤੇ ਹੂ ਬਹੂ ਲਿਆ ਵੀ ਉਹੀ ਸੀ ਉਹਦਾ। ਤੇ ਅੱਗੇ ਫਿਰ ਉਹਦੇ ਸਾਹਮਣੇ ਆਸ ਪਾਸੇ ਕਿਸ਼ੋਰੀ ਦੀ ਦੁਕਾਨ ਸੀ। ਅੱਗੇ ਜਾ ਕੇ ਸਭ ਤੋਂ ਜ਼ਿਆਦਾ ਦੁਕਾਨ ਬਾਜ਼ਾਰ 'ਚ ਜਿਹੜੀ ਚੱਲਦੀ ਸੀ ਉਹ ਬਨਾਰਸੀ ਦੀ ਸੀ। ਬਨਾਰਸੀ ਉਹ ਵੀ ਹਿੰਦੂ ਬਾਜ਼ਾਰ 'ਚ ਸਾਰੇ ਹਿੰਦੂ ਦੀ ਦੁਕਾਨਾਂ ਸਨ। ਹਾਂਜੀ। ਅੱਗੋਂ ਫਿਰ ਉੱਥੋਂ ਬਾਜ਼ਾਰ ਜਿੱਥੋਂ ਮੁੱਕਦਾ ਸੀ ਇਸ ਪਾਸੇ ਜਾ ਕੇ ਜਿਹੜਾ ਉਹਨਾਂ ਜ਼ੈਲਦਾਰਾਂ ਦੇ ਕਿਲੇ ਦੀ ਘਾਟੀ ਸੀ ਨਾ ਅੰਦਰ, ਮਤਲਬ ਜਾਣ ਵਾਸਤੇ ਵੜਨ ਵਾਸਤੇ ਅੱਗੇ ਡੇੜੀ ਸੀ ਲੰਮੀ ਚੌੜੀ। ਉਦੋਂ ਅੱਗੇ ਉਹਨਾਂ ਦਾ ਮਤਲਬ ਖੁੱਲ੍ਹਾ ਥਾਂ ਸੀ ਤੇ ਸਾਰਿਆਂ ਦੇ ਆਪੋ ਆਪਣੇ ਡੰਗਰ ਸਨ ਜ਼ੈਲਦਾਰਾਂ ਦੇ। ਤੇ ਇੱਕ ਦੀਵਾਨਖਾਨਾ ਜਿਹੜਾ ਉਹ ਪਿੰਡੋਂ ਦੂਸਰੇ ਪਾਸੇ ਸੀ। ਉਹ ਪੰਜਾਬ 'ਚ ਇੱਕ ਵੇਖਣ ਦੇ ਯਾਨੀ ਆਲੀਸ਼ਾਨ ਮਕਾਨ ਸੀ। ਏਡਾ ਜ਼ਬਰਦਸਤ ਬਣਾਇਆ ਸੀ ਜੀ। ਉਹ ਉਹਨਾਂ ਨੇ ਮਤਲਬ ਨਾ ਦੀਵਾਨਖਾਨਾ ਨੂੰ ਸਾਦੇ ਸਨ ਜੰਝ ਘਰ ਦੇ ਤੌਰ 'ਤੇ ਨਾ ਜ਼ੈਲਦਾਰ ਜਦੋਂ ਕੋਈ ਉਹਨੂੰ ਇਸਤੇਮਾਲ ਕਰਦੇ ਸਨ। ਤੇ ਯਾਨੀ 2 ਮੰਜ਼ਲਾਂ ਚਫੇਰਾ ਉਹਦਾ ਤੇ ਤੀਸਰੇ ਮੰਜ਼ਿਲ ਦਾ ਇੱਕ ਚਵਾਰਾ ਚੌਹਾਂ ਕੋਠਿਆਂ ਤੇ ਚੌਹਾਂ ਘਰਾਂ ਦਾ। ਵਾਹ ਜੀ ਵਾਹ। ਹਾਂਜੀ। ਅੱਛਾ, ਜ਼ੈਲਦਾਰਾਂ ਦੀ ਜਿਹੜੀ ਕੋਠੀ ਹੁੰਦੀ ਸੀ, ਘਰ ਹੁੰਦਾ ਸੀ ਜੀ, ਜਿਹੜਾ ਕੋਠੀ ਹੁੰਦੀ ਸੀ ਜ਼ੈਲਦਾਰਾਂ ਦੀ ਜੀ, ਵਾਹਵਾ ਆਲੀਸ਼ਾਨ ਬਣਾਈ ਸੀ ਉਹਨਾਂ ਨੇ। ਉਹ ਜੀ ਕਿਲਾ ਜਿਹਨਾਂ ਦਾ ਸਾਂਝਾ ਸੀ ਨਾ ਸਾਰਿਆਂ ਜ਼ੈਲਦਾਰਾਂ ਦਾ। ਅੱਛਾ, ਕਿਲਾ ਸੀ ਪਿੰਡ ਦੇ ਵਿੱਚ ਆ ਜਿਹੜਾ ਜ਼ੈਲਦਾਰਾਂ ਦਾ ਕਿਲਾ, ਯਾਨੀ ਕਿਲਾ ਉੱਥੇ ਇਹਨਾਂ ਦੇ ਬਾਹਰ ਦੀ ਰਿਹਾਇਸ਼ ਸਮਝ ਲਓ ਕਿਲੇ 'ਚ ਜ਼ੈਲਦਾਰਾਂ ਦੀ ਸਾਰਿਆਂ ਘਰਾਂ ਦੀ। ਤੇ ਬਾਕੀ ਦੀਵਾਨਖਾਨਾ ਜਿਹੜਾ ਪਿੰਡੋਂ ਦੂਸਰੇ ਪਾਸੇ ਸੀ। ਅੱਛਾ। ਉੱਥੇ ਤੰਗ ਜੀ ਗਲੀ ਸੀ, ਗਲੀ ਲੰਘ ਕੇ ਅੱਗੇ ਸਕੂਲ ਸੀ ਸਾਡਾ। ਤੇ ਉਹ ਜਿਹੜਾ ਦੀਵਾਨਖਾਨਾ ਉਹ ਪੰਜਾਬ 'ਚ ਵੇਖਣ ਵਾਲਾ ਸੀ ਕਿ ਆਲੀਸ਼ਾਨ ਮਕਾਨ ਸੀ। ਹਾਂਜੀ। ਦੀਵਾਨਖਾਨਾ 2 ਮੰਜ਼ਿਲਾਂ 'ਚ ਫੇਰੇ ਸੀ ਤੇ ਤੀਜੀ ਮੰਜ਼ਿਲ ਦਾ ਚੌਹਾਂ ਗੁੱਠਾਂ ਤੇ ਚੌਹਾਂ ਘਰਾਂ ਦੇ ਇੱਕ ਚਵਾਰਾ ਸੀ। ਅੱਗੇ ਫਿਰ ਸਕੂਲ ਜਿਹੜੀ ਉਹ ਮਸਜਿਦ ਸੀ ਨਾ ਜ਼ੈਲਦਾਰਾਂ ਦੀ, ਤੇ ਉਹਦੇ ਤੇ ਜ਼ੈਲਦਾਰਾਂ ਦੇ ਦੀਵਾਨਖਾਨੇ ਦੇ ਦਰਮਿਆਨ ਇਹਨੂੰ ਲਹਿੰਦੇ ਨੂੰ ਗਲੀ ਤੰਗ ਜੀ ਜਾਂਦੀ ਸੀ। ਅੱਗੇ ਖੁੱਲ੍ਹਾ ਥਾਂ ਸੀ, ਅੱਗੇ ਸਾਡਾ ਸਕੂਲ ਸੀ। ਸਕੂਲ ਸੀ 6 ਜਮਾਤਾਂ ਦਾ। ਉੱਥੋਂ 6 ਜਮਾਤਾਂ ਕਰਕੇ ਡਮੇਲੀ ਸਿੱਖਾਂ ਦਾ ਪਿੰਡ ਸੀ ਰਿਆਸਤ ਕਪੂਰਥਲੇ 'ਚ। ਤੇ ਉੱਥੇ ਹਾਈ ਸਕੂਲ ਸੀ। ਫਿਰ ਮੁੰਡੇ ਉੱਥੇ ਜਾ ਕੇ ਪੜ੍ਹਦੇ ਸੀ ਡਮੇਲੀ। ਉੱਥੇ ਪੜ੍ਹਦੇ ਸੀ ਜੀ। ਜੀ। ਪਿੰਡ ਦੇ ਆਲੇ ਦੁਆਲੇ ਜਿਹੜੀ ਜ਼ਮੀਨ ਸੀ ਜੀ, ਉਹ ਖੂਹ ਲੱਗੇ ਹੁੰਦੇ ਸੀ ਆਲੇ ਦੁਆਲੇ ਪਿੰਡ ਦੇ? ਖੂਹ ਜੀ, ਸਾਡੀ ਪੱਤੀ ਦਾ ਇੱਕ ਖੂਹ ਸੀ ਤੇ ਸਾਡੀ ਪੱਤੀ ਦੇ ਨਾਂ ਸੀ ਗੋਰਿਆਂ ਦੀ ਪੱਤੀ। ਹਾਂਜੀ। ਉਹ ਖੂਹ ਸਾਰੀ ਪੱਤੀ ਦਾ ਸਾਂਝਾ ਖੂਹ ਸੀ। ਉਹ ਸਬਜ਼ੀਆਂ ਨੂੰ ਜਾਂ ਹਰਿਆਂ ਪੱਠਿਆਂ ਨੂੰ, ਬਾਕੀ ਸਾਡੇ
ਮਤਲਬ ਸਭ ਕੁਝ ਬਰਾਨੀ ਸੀ ਤੇ ਫਸਲ ਬੜੀ ਮਕਬੂਲ ਹੁੰਦੀ ਸੀ। ਅੱਛਾ ਮਕਈਆਂ ਵਿੱਚ ਮਕਈਆਂ ਦੇ ਮੌਸਮ 'ਚ ਮਕਈਆਂ ਦੇ ਹਾਰ ਹੁੰਦੇ ਸਨ ਦੂਰ ਤੱਕਣ। ਸੌਣੀ ਮਕਈਆਂ ਦੀ ਹੁੰਦੀ ਸੀ। ਅੱਛਾ ਹਾੜੀ ਫਿਰ ਆਮ ਸੀ, ਛੋਲੇ ਅਲੱਗਾ। ਬਲਕਿ ਮੈਨੂੰ ਇੰਨਾ ਕੁ ਮਾਲੂਮ ਹੈ ਵੀ ਜਿਹੜੇ ਨਾ ਛੋਲੇ ਤੇ ਕਣਕ ਰਲਾ ਕੇ ਬੀਜਦੇ ਸੀ ਉਹਨਾਂ ਨੂੰ ਬੇਰੜਾ ਸਾਦੇ ਸੀ, ਬੇਰੜਾ। ਅੱਛਾ ਤੇ ਉਹ ਫਿਰ ਜਦੋਂ ਗਾਹਣੀ ਸਣੇ ਛੋਲਿਆਂ ਤੇ ਸਣੇ ਕਣਕ, ਉਹ ਬਾਅਦ 'ਚ ਫਿਰ ਬੋਲ ਛੋਲਿਆਂ ਵਾਲਾ ਤੇ ਰਲਿਆ। ਛੋਲੇ ਥੋੜ੍ਹੀ ਮਕਦਾਰ 'ਚ ਪਾਏ ਹੁੰਦੇ ਸਨ। ਹਾਂਜੀ ਉਹ ਫਿਰ ਬਾਅਦ 'ਚ ਘਰੀ ਉਹ ਦਾਣੇ ਸਿੱਟਣੇ, ਉਹਨਾਂ ਔਰਤਾਂ ਨੇ ਛਾਣਿਆਂ ਨਾਲ ਛਾਣ ਕੇ ਅੱਛਾ ਛੋਲੇ ਅਲੱਗਾ ਕਰਨੇ ਤੇ ਕਣਕ ਅਲੱਗਾ ਬੜੀ ਮਿਹਨਤ ਕਰਨੀ ਪੈਂਦੀ ਹੁੰਦੀ ਸੀ ਉਦੋਂ। ਜੀ ਬੜੀ ਮਿਹਨਤ ਦਾ ਕੰਮ ਸੀ ਮੈਂ ਕਿਹਾ। ਜੀ ਬਸ ਜਾਣੀ ਉਹ ਬੇਰੜਾ ਸਾਦੇ ਸੀ। ਤੇ ਪਿੰਡ ਦੇ ਵਿੱਚ ਕੋਈ ਮੇਲਾ ਸ਼ੇਲਾ ਵੀ ਲੱਗਦਾ ਸੀ? ਮੇਲੇ ਜੀ ਸਾਡੇ ਕਮੋਂ ਬੇਸ਼ ਮੇਰਾ ਖਿਆਲ ਹੈ ਕਿ 8 ਕੁ ਮੇਲੇ ਲੱਗਦੇ ਸਨ ਪਿੰਡ ਦੇ ਵਿੱਚ। ਪਿੰਡ 'ਚ। ਅੱਛਾ ਯਾਨੀ ਜਿਹਦੇ ਵਿੱਚ ਵੱਡਾ ਮੇਲਾ ਜਿਹੜੀ ਸਾਡੀ ਪੱਤੀ ਬਾਬਾ ਸ਼ਾਹ ਦੂਦ ਸੀ ਸਾਡੇ, ਮਤਲਬ ਬੈਠ ਕੇ ਮਗਰ ਸੀ ਮਸਜਿਦ ਤੇ ਮਸਜਿਦ ਦੀ ਚਾਰ ਦੀਵਾਰੀ ਤੇ ਅੱਗੇ ਜਨਾਬ ਲਈ ਫਿਰ ਉਹ ਰੌਜ਼ਾ ਸੀ। ਹਾਂਜੀ ਉੱਥੇ ਮੇਲਾ ਲੱਗਦਾ ਸੀ। ਰੌਜ਼ਾ ਬਾਬਾ ਸ਼ਾਹ ਦੂਦ ਦੇ ਉਹਦੇ ਦੋ ਦਿਨ ਹਰ, ਹੁਣ ਤਰੀਕ ਮੈਨੂੰ ਯਾਦ, ਹਰ 'ਚ 2 ਦਿਨ ਮੇਲਾ ਲੱਗਦਾ ਸੀ ਬਾਬੇ ਸ਼ਾਹ ਦੂਦ ਦਾ। ਅੱਛਾ 2 ਦਿਨ ਮੇਲਾ ਲੱਗਦਾ। ਹਾਂਜੀ ਲਾਮੋਂ ਲੋਕ ਕਾਫੀ ਆਉਂਦੇ ਦੂਸਰਾ ਸੀ। ਮੇਲਾ ਕਿਹੜਾ ਸੀ ਜੀ ਹੋਰ ਕਿਹੜਾ ਮੇਲਾ ਲੱਗਦਾ ਸੀ ਵੱਡਾ? ਹੋਰ ਇੱਕ ਜੱਕੋਂ ਕੀ ਪੱਤੀ 'ਚ ਖੂਹ ਵੀ ਸੀ ਤੇ ਬਾਬਾ ਮੁਰੀਦ ਦੀ ਢੇਰੀ ਸੀ ਉੱਥੇ। ਅੱਛਾ ਤੇ ਬੋਰ ਸੀ ਉੱਤੇ ਵੱਡੀ ਸਾਰੀ ਥਾਂ, ਵਾਹਵਾ ਖੁੱਲਾ ਪੱਧਰਾ ਪਿਆ ਸੀ। ਇਸ ਪਾਸੇ ਖੂਹ ਸੀ ਜਿਹੜੇ ਉਹਦਾ ਮੇਲਾ ਬਾਬੇ ਮੁਰੀਦ ਦਾ ਲੱਗਦਾ ਸੀ। ਹਾਂਜੀ ਉਹ ਜਿਹੜੇ ਬਾਣੀ ਨਾ ਬਾਜ਼ਾਰ 'ਚ ਹੁੰਦੇ ਸਨ, ਬਨਾਰਸੀ ਜਿਹੜਾ, ਉਹ ਸਾਰਿਆਂ ਤੋਂ ਵੱਧ ਉਹਦੀ ਦੁਕਾਨ ਚੱਲਦੀ ਸੀ ਬਾਜ਼ਾਰ ਵਿੱਚ। ਬਲਕਿ ਨਾਲ ਦੇ ਪਿੰਡ ਜਿਹੜੇ ਜਲੰਧਰ ਦੇ, ਉਹ ਹੱਟੀਆਂ ਵਾਲੇ ਸਾਡੇ ਪਿੰਡ ਸੌਦਾ ਲਿਜਾ ਕੇ ਆਪਣੀ ਹੱਟੀਆਂ 'ਚ ਵੇਚਦੇ ਸਨ। ਸਹੀ। ਹੁਣ ਇਹ ਦੱਸੋ, ਜਦੋਂ 47 ਦੀ ਵੰਡ ਹੋਈ ਹੈ ਜੀ, ਉਦੋਂ ਐਡਾ ਵੱਡਾ ਪਿੰਡ ਕਿਸ ਤਰ੍ਹਾਂ ਉੱਠਿਆ? ਹਮਲਾ ਹੋਇਆ ਨਾ, ਦੁਆਲੇ ਦੁਆਲੇ ਪਿੰਡ ਦੀ ਲੜਾਈ ਹੁੰਦੀ ਗਈ ਤੇ ਲੜਾਈ ਵਸੀਮੇ ਤੋਂ ਸ਼ੁਰੂ ਹੋ ਗਈ ਸੀ। ਅੱਛਾ ਵਸੀਮੇ ਤੇ ਬੰਨ ਸੀ ਜਿਹੜਾ ਬਡਾਰੀਆਂ ਕਿਸੇ ਮਾਨੇ ਨੇ ਬਣਾਇਆ ਸੀ ਵੀ ਪਿੰਡ ਨੂੰ ਪਾਣੀ ਮਾਰ ਕਰਦਾ ਸੀ ਤੇ ਉਹ ਮੁੜ ਪਾਣੀ ਬੰਨੋ ਉਹਦਾ ਚੜ ਕੇ ਪਤਾ ਨਹੀਂ ਕਿਹੜੇ ਦਰਿਆ 'ਚ ਜਾ ਪੈਂਦਾ ਸੀ। ਬੰਨੋ ਪਾਰ ਸੀ ਪਧਿਆਣਾ ਪਿੰਡ ਸਿੱਖਾਂ ਦਾ। ਉਹ ਥਾਣਾ ਆਦਮਪੁਰ ਜ਼ਿਲ੍ਹਾ ਜਲੰਧਰ 'ਚ ਸੀ। ਅਤੇ ਲੜਾਈ ਵੀ ਉਧਰ ਹੀ, ਹਮਲਾ ਵੀ ਹੋਇਆ। ਵਸੀਮੇ ਤੋਂ ਕੰਮ ਸ਼ੁਰੂ ਹੋ ਗਿਆ ਸੀ ਲੜਾਈ ਦਾ। ਵਸੀਮੇ ਦੇ ਬੰਨ ਦੇ ਸਾਡੇ ਵਾਲੇ ਪਿੰਡ ਵਾਸਤੇ ਸਾਡੇ ਮੁੰਡੇ ਸਨ ਜਵਾਨ ਪਹਿਰੇ ਤੇ ਬੰਨੋ ਪਾਰ ਸਿੱਖ ਸਨ ਪਧਿਆਣੀਏ। ਤੇ ਉਹ ਫਿਰ ਇੱਕ ਮੁੰਡਾ, ਕੋਈ ਬੱਚਾ ਬੰਨ ਟੱਪ ਕੇ ਉਹਨਾਂ ਸਿੱਖਾਂ ਵੱਲ ਟੁਰ ਗਿਆ ਤੇ ਇੱਕ ਸਿੱਖ ਉਹਦੇ ਮਗਰ ਭੱਜਾ ਤੇ ਉਹ ਮੁੰਡਾ ਭੱਜ ਕੇ ਆਪਣੇ ਮੁੰਡਿਆਂ ਜਵਾਨਾਂ 'ਚ ਆ ਗਿਆ। ਆਖੇ ਜੀ ਉਹ ਸਿੱਖ ਮੇਰੇ ਮਗਰ ਭੱਜਾ। ਉਦੋਂ ਬਾਅਦ ਸਿੱਖ ਬੰਨ ਦੇ ਉੱਤੇ ਇੱਕ ਭੱਠਾ ਸੀ ਸਿੱਖਾਂ ਦਾ, ਪਧਿਆਣੀਆਂ ਦਾ। ਤੇ ਉਹ ਭੱਠੇ ਤੇ ਛੰਨ ਸੀ ਕਾਨਿਆਂ ਦੀ ਬਹੁਤ ਵੱਡੀ, ਲੰਮੀ ਚੌੜੀ। ਤੇ ਉਹਨਾਂ ਕਨੇ ਉਹ ਛੰਨ ਵਿੱਚ ਕੋਈ ਪਟਾਕੇ ਪਟੂਕੇ ਸਿੱਖਾਂ ਨੇ ਲੁਕਾਏ ਹੋਣਗੇ। ਭੱਠਾ ਵੀ ਸਿੱਖਾਂ ਦਾ ਹੀ ਸੀ। ਤੇ ਉਹ ਇਹਨਾਂ ਸਾਡਿਆਂ ਮੁੰਡਿਆਂ ਨੇ ਸ਼ੈਤਾਨੀ ਸੁੱਝੀ, ਉਹ ਤੀਲੀ ਰਗੜ ਕੇ ਛੰਨ ਨੂੰ ਲਾਤੀ। ਉਹਨਾਂ ਕਦੀ ਪਟਾਕੇ ਪਟੂਕੇ ਲਗਾਇਆ ਸੀ, ਲੁਕਾਏ ਸਨ। ਇੱਕ ਵਾਰ ਠਾਂ ਠਾਂ ਹੋਈ, ਉਹ ਸਿੱਖ ਵੀ ਬਰਦਾਸ਼ਤ ਨਾ ਕਰ ਸਕੇ, ਬੰਨ ਤੋਂ ਹੀ ਕੰਮ ਨਾਲ ਲੜਾਈ ਦਾ ਸ਼ੁਰੂ ਹੋ ਗਿਆ। ਉਹ ਸਾਡੇ ਰਿਸ਼ਤੇਦਾਰ ਸੀ, ਮੁਖਣਿਆਣਾ ਪਿੰਡ ਸੀ, ਉੱਥੇ ਸਾਡੀ ਤਾਏ ਦੀ ਧੀ ਵਿਆਹੀ ਸੀ ਤੇ ਉਹ ਮੁਖਣਿਆਣੀ ਵੀ ਸਾਡੇ ਕੋਲ ਆਇਆ ਸਨ ਰੌਲਿਆਂ ਰੂਲਿਆਂ ਵਾਸਤੇ। ਤੇ ਉਹ ਫਿਰ ਸਾਨੂੰ ਡਿਊਟੀ ਦਾ ਜੰਦਰਾ ਲਵਾ ਗਿਆ ਸੀ ਵੀ ਕੋਈ ਵੀ ਆਵੇ ਸਾਡੇ ਦੇ ਬਗੈਰ ਤੁਸੀਂ ਜੰਦਰਾ ਨਹੀਂ ਅੰਦਰੋਂ ਖੋਲ੍ਹਣਾ ਤੇ ਇੱਥੇ ਰਹਿਣਾ। ਤੇ ਉਹ ਫਿਰ ਨਾ ਜਦੋਂ ਜ਼ਰੂਰਤ ਪਈ ਤਾਂ ਅਸੀਂ ਆਪ ਆਵਾਂਗੇ, ਤੇ ਜਦੋਂ ਅਸੀਂ ਐਸੇ ਵਕਤ ਆਉਣਾ ਜਦੋਂ ਠਹਿਰਨ ਦਾ ਵਕਤ ਨਾ ਹੋਇਆ ਤੇ ਫਿਰ ਮੇਰਾ ਮਤਲਬ ਤੁਹਾਨੂੰ ਕੋਲ ਜੰਦਰਾ ਅਸੀਂ ਖੁਲਾਵਾਂਗੇ, ਹੋਰ ਕਿਸੇ ਦੇ ਆਖਿਆ ਜੰਦਰਾ ਨਹੀਂ ਖੋਲ੍ਹਣਾ। ਇਸ ਤਰ੍ਹਾਂ ਕਰਕੇ ਨਾ ਉਹ ਫਿਰ ਜੇ ਜੰਦਰਾ ਨੂੰ ਖੁਲਾਇਆ ਨਾ, ਜੰਦਰਾ ਖੋਲ੍ਹੋ ਛੇਤੀ, ਠਹਿਰਨ ਦਾ ਵਕਤ ਨਹੀਂ। ਉਦੋਂ ਚਫੇਰੇ ਪਿੰਡ ਦੀ ਲੜਾਈ ਹੁੰਦੀ ਤੇ ਉਸ ਵਕਤ ਸਾਡਿਆਂ ਪਿੰਡਾਂ 'ਚ ਤੂੜੀ ਦੇ ਕੁੱਪਾਂ ਨੂੰ ਆਗ ਲੱਗੀ। ਅੱਗ ਲੱਗ ਗਈ? ਹੁਣ ਆਗ ਲਾਈ ਸਿੱਖਾਂ ਨੇ। ਤੇ ਉਸ ਵੇਲੇ ਜਨਾਬ ਅਲੀ ਉਹ ਸਰਵਰ ਆਇਆ, ਉਹਨਾਂ ਕੇ ਛੇਤੀ ਬੂਹਾ ਖੋਲੋ, ਕੁੰਡਾ ਜੰਦਾ ਖੋਲੋ, ਤੇ ਹੁਣ ਠਹਿਰਨ ਦਾ ਵਕਤ ਨਹੀਂ। ਉਹ ਫਿਰ ਨਾ ਜਿੰਨੇ ਜੀ ਦੂਆਂ ਘਰਾਂ ਦੇ, ਤੇ ਮੇਰਾ ਸਾਡੀ ਫੁੱਫੀ ਵੀ ਇੱਥੇ ਹੀ ਆਈ ਸੀ ਤੇ ਕੁਝ ਹੋਰ ਰਿਸ਼ਤੇਦਾਰ, ਤੇ ਉਹ ਡੇੜੀ ਵਿੱਚੋਂ ਜੰਦਰਾ ਖੋਲ ਕੇ ਉੱਥੋਂ ਨਿਕਲ ਗਏ। ਪਹਿਲੋਂ ਜ਼ੈਲਦਾਰ ਨਾਲ ਬਹਿ ਕੇ ਜਾਂ ਲੰਬੜਦਾਰਾਂ ਨੇ ਆਪਸ 'ਚ ਸਲਾਹ ਕੀਤੀ ਸੀ? ਮੇਰਾ ਖਿਆਲ, ਮੈਂ ਤੇ ਬਚਪਨ 'ਚ ਆਇਆ ਤੇ ਮੇਰਾ ਖਿਆਲ ਕੋਈ ਨਹੀਂ।
ਅੱਛਾ, ਸਲਾਹ ਨਹੀਂ ਸੀ ਹੋਈ। ਮੇਰਾ ਖਿਆਲ ਹੈ ਕਿ ਕੋਈ ਨਹੀਂ। ਅੱਛਾ ਜੀ ਹਾਂ ਫਿਰ ਜਦੋਂ ਆਲੇ ਦੁਆਲੇ ਪਿੰਡਾਂ 'ਚ ਪਿੰਡ ਦੇ ਵਿੱਚ ਅੱਗ ਲੱਗ ਗਈ, ਜੀ। ਤੁਸੀਂ ਡਿਊਟੀ 'ਚੋਂ ਨਿਕਲ ਕੇ ਕਿੱਧਰ ਨੂੰ ਤੁਰੇ? ਅਸੀਂ ਡਿਊਟੀ 'ਚੋਂ ਨਿਕਲ ਕੇ ਜੀ ਪਹਿਲੇ ਸਿੱਧੇ ਸਾਡੇ ਪਿੰਡੋਂ ਗੁੱਠ 'ਚ ਜ਼ੈਲਦਾਰਾਂ ਦਾ ਬਾਗ ਲੰਘ ਕੇ, ਬਾਗ ਸੀ ਉਹਨਾਂ ਦਾ ਅੱਧੇ ਮੁਰੱਬੇ ਦਾ ਪੁਰਾਣਿਆਂ ਵਕਤਾਂ, ਉਹਦੇ ਵਿੱਚੋਂ ਬਾਗ ਦੇ ਲੰਘ ਕੇ ਫੁਗਲਾਣਾ ਪਿੰਡ। ਅੱਛਾ। ਫੁਗਲਾਣੇ ਸੀ, ਫੁਗਲਾਣਾ ਸਾਡੀ ਨਾਰੂ ਬਰਾਦਰੀ ਸੀ ਹਾਂਜੀ। ਤੇ ਸਾਡੀਆਂ ਉੱਥੇ ਰਿਸ਼ਤੇਦਾਰੀਆਂ ਸਨ। ਅੱਛਾ। ਬਲਕਿ ਸਾਡੀ ਤਾਈ ਦੀਆਂ 3-4 ਭੈਣਾਂ ਸੀ, ਮਾਸੀਆਂ ਸਾਡੀਆਂ ਲੱਗਦੀਆਂ ਸੀ। ਤੇ ਫੁਗਲਾਣੇ ਗਏ ਅਸੀਂ ਇੱਥੋਂ ਪਿੰਡੋਂ ਨਿਕਲ ਕੇ। ਤੇ ਅੱਗੇ ਫੁਗਲਾਣੀਏ ਜਿਹੜੇ ਆਪਣੀਆਂ ਬੈਠਕਾਂ ਦੇ ਅੱਗੇ ਮੰਜੇ ਡਾਹ ਕੇ ਤੇ ਹੁੱਕੇ ਪੀਂਦੇ ਸਨ। ਅੱਛਾ। ਤੇ ਉਹਨਾਂ ਨੂੰ ਪੁੱਛਿਆ ਤੇ ਉਹਨਾਂ ਆਖਿਆ ਵੀ ਜੀ ਕੈਂਪ ਤੇ ਸੁਣਿਆ ਲੱਗਾ ਹੈ ਬੀਬੀ ਦੀ ਪੰਡੋਰੀ। ਹੈਂ ਅਸੀਂ ਫਿਰ ਸਾਡੀ ਵਾਲਦ ਸਾਡਾ ਫੌਜ 'ਚ ਸੀ, ਮਾਈ ਸਾਡੀ ਸੀ, ਸਾਡੇ ਨਾਲ ਨਿਕਲੇ। ਅੱਛਾ। ਤੇ ਮੈਂ ਵੱਡਾ ਸਾਂ ਤੇ ਮੇਰੇ ਤੋਂ ਛੋਟੀ ਹਮਸ਼ੀਰਾ ਸੀ ਜਿਹੜੀ ਰਾਹ 'ਚ ਕੈਂਪ 'ਚ ਆ ਨਸਰਾਲੇ ਫੌਤ ਹੋਈ। ਤੇ ਉਦੋਂ ਛੋਟਾ ਭਰਾ ਜਿਹੜਾ ਸਲੀਮ ਸੀ ਉਹ ਇੱਥੇ ਆ ਕੇ ਫੌਤ ਹੋਇਆ। ਅੱਛਾ। ਤੇ ਉਹ ਫਿਰ ਫੁਗਲਾਣੇ ਗਏ। ਫੁਗਲਾਣੀਏ ਜਿਹੜੇ ਫੁਗਲਾਣੀਏ ਰਾਜਪੂਤ ਬੈਠਣ ਅੱਗੇ ਮੰਜੇ ਡਾਹ ਕੇ ਤੇ ਹੁੱਕੇ ਪੀਂਦੇ ਸਨ ਪੈ। ਉਹਨਾਂ ਆਖਿਆ ਜੀ ਕੈਂਪ ਲੱਗਾ ਬੀਬੀ ਦੀ ਪੰਡੋਰੀ। ਕੈਂਪ ਲੱਗਣਾ ਸਾਡੇ ਪਿੰਡ ਸੀ। ਅੱਛਾ। ਪਿੰਡ ਬਹੁਤ ਵੱਡਾ ਮਸ਼ਹੂਰ ਸੀ। ਤੇ ਉਹ ਫਿਰ ਰਾਹ 'ਚ ਪੰਡੋਰੀਆਂ ਨੇ ਜੱਟਾਂ ਨੇ ਤਰਲਾ ਵਰਲਾ ਕਰਕੇ ਕੈਂਪ ਉੱਥੇ ਲਵਾ ਲਿਆ। ਅੱਛਾ। ਹਾਂਜੀ। ਉਹ ਸਾਨੂੰ ਫਿਰ ਫੁਗਲਾਣੇ ਗਏ। ਫੁਗਲਾਣੀਆਂ ਆਖਿਆ ਜੀ ਕੈਂਪ ਤੇ ਲੱਗਾ ਬੀਬੀ ਦੀ ਪੰਡੋਰੀ। ਉੱਥੋਂ ਪੈਲੀਆਂ ਵਿੱਚੋਂ ਹੀ ਅਸੀਂ ਪੈਦਲ ਤੁਰ ਪਏ, ਮਾਈ ਸੀ ਸਾਡੀ ਨਾਲ। ਤੇ ਪੈਲੀਆਂ 'ਚੋਂ ਸਿੱਧਾ ਮੋਨਾ ਪਿੰਡ ਸਾਡੇ ਤੋਂ ਚੜ੍ਹਦੇ ਸੀ। ਅੱਛਾ। ਅਸੀਂ ਮੋਨੇ ਤੋਂ ਲਾਂਘਦੇ ਪਾਸੇ ਲੰਘ ਕੇ, ਹਾਂਜੀ, ਤੇ ਉਸ ਵੇਲੇ ਨਾ ਮਤਲਬ ਸ਼ਾਮ ਦਾ ਨੇੜਾ ਹੁੰਦਾ ਸੀ ਪਿਆ ਤੇ ਚੋਰ ਸੀ ਬਰਸਾਤੀ ਵਗਦਾ। ਅੱਛਾ। ਤੇ ਗੋਡੇ ਗੋਡੇ ਪਾਣੀ ਵਗਦਾ ਸੀ। ਤੇ ਉਹ ਜਨਾਬ ਲਈ ਸ਼ਾਮ ਵੇਲੇ ਅਸੀਂ ਨਾ ਮਾਈ ਸਾਡੀ ਸਾਨੂੰ ਲੈ ਕੇ ਉਹ ਚੋਰ ਸੀ ਨਾ ਕੱਪੜੇ ਕੋਲ ਟੰਗ ਕੇ ਤੇ ਲੰਘੇ ਸਨ। ਅੱਗੇ ਫਿਰ ਉਹ ਪੰਡੋਰੀ ਦਾ ਵਸੀਮਾ ਸੀ। ਅੱਗੋਂ ਜਨਾਬ ਸ਼ਾਮ ਪੈਂਦਿਆਂ ਨੂੰ ਨਾ ਸ਼ਾਮ ਪੈ ਗਈ ਸੀ, ਅਸੀਂ ਪੰਡੋਰੀ ਉੱਪੜੇ ਤੇ ਜਿਹੜੀ ਚੌਧਰੀ ਨਜ਼ੀਰ ਜੱਟ ਸੀ ਉਹਦੀ ਬੈਠਕ ਸੀ ਪਿੰਡੋਂ ਲਾਂਘਦੇ ਪਾਸੇ। ਉਹਦੇ 2 ਬੂਹੇ ਸੀ ਤੇ ਥਾਂ ਵੀ ਖੁੱਲਾ ਡੁੱਲਾ ਪਿਆ ਸੀ। ਅੱਛਾ। ਕੁਝ ਲੋਕ ਉਹਦੀ ਬੈਠਕ 'ਚ, ਕੁਝ ਜੱਟਾਂ ਦੇ ਘਰਾਂ 'ਚ ਰਹੇ ਤੇ ਅਸੀਂ ਵੀ ਉਹਦੀ ਬੈਠਕ ਦੇ ਬਾਹਰ ਖੁੱਲਾ ਥਾਂ ਸੀ ਉੱਥੇ ਹੀ ਰਹੇ। ਤੇ ਮੈਨੂੰ ਤਾਂ ਇੰਝ ਮਤਲਬ ਮਹੀਨਾ ਕੁ ਠਹਿਰੇ ਤੇ ਵੈਸੇ ਕੋਈ ਘੱਟ ਹੋਵੇਗਾ। ਉੱਥੋਂ ਫਿਰ ਕੈਂਪ ਟੋਰਿਆ। ਅੱਛਾ। ਅੱਗੋਂ ਫਿਰ ਪਹਿਲੀ ਰਾਤ ਦੌਲਤ ਖਾਂ ਦੀ ਬਸੀ ਆਉਂਦੀ ਆ ਹੁਸ਼ਿਆਰਪੁਰ ਦੇ ਨੇੜੇ, ਉਹ ਵੀ ਮੁਸਲਮਾਨਾਂ ਦਾ ਪਿੰਡ ਹੈ। ਉੱਥੇ ਰਾਤ ਠਹਿਰੇ। ਅੱਗੋਂ ਫਿਰ ਉੱਥੋਂ 2 ਦਿਨ ਕੈਂਪ ਟੋਰਿਆ। ਨਸਰਾਲਾ ਛਾਉਣੀ ਵੀ ਮਾੜੀ ਮੋਟੀ ਰੇਲਵੇ ਸਟੇਸ਼ਨ ਵੀ ਆ। ਅੱਛਾ। ਉੱਥੇ ਕੈਂਪ ਲੱਗਾ। ਹਾਂਜੀ। ਤੇ ਉਹ ਫਿਰ ਉੱਥੇ ਜਦੋਂ ਕੈਂਪ ਟੋਰਿਆ ਉਧਰੋਂ ਮੀਂਹ ਮਾੜਾ ਮੋਟਾ ਸ਼ੁਰੂ ਹੋ ਗਿਆ। ਅੱਛਾ। ਕੈਂਪ ਚਾਲੂ ਰਿਹਾ। ਅੱਗੇ ਜਿਹੜਾ ਇੱਕ ਨਸਰਾਲੇ ਦਾ ਚੋਅ, ਬਰਸਾਤੀ ਨਾਲੇ ਨੂੰ ਅਸੀਂ ਚੋਅ ਸੱਦਦੇ ਸਾਂ। ਅੱਛਾ। ਉਹ ਮੇਰਾ ਜਦੋਂ ਚੜ੍ਹਦਾ ਸੀ ਦਰਿਆ ਦੀ ਸ਼ਕਲ ਇਖਤਿਆਰ ਕਰ ਲੈਂਦਾ ਸੀ। ਔਰ ਹਕੀਕਤਨ ਕਿ ਇੰਨੀ ਬਾਰਿਸ਼ ਵੀ ਜ਼ਿੰਦਗੀ 'ਚ ਨਾ ਉਦੋਂ ਪਹਿਲੇ ਵੇਖੀ ਤੇ ਨਾ ਬਾਅਦ 'ਚ ਇੱਥੇ ਆਇਆ ਇੰਨੀ ਬਾਰਿਸ਼ ਵੇਖੀ। ਅੱਛਾ। ਤੇ ਉਹ ਫਿਰ ਜਨਾਬ ਅਲੀ ਉਹ ਟਿੱਬੀ ਜਿਹੀ ਦੇ ਉੱਤੇ ਇੱਕ ਕੁੱਲੀ ਜਿਹੀ ਬਣੀ ਸੀ ਕੁੱਪੜਿਆਂ ਦੀ। ਉੱਥੇ ਸਾਡੇ ਟੱਬਰ 'ਚੋਂ ਇੱਕ ਤਾਇਆ ਮੁਨਸ਼ੀ ਖਾਂ ਸੀ, ਵਡੇਰਾ ਸੀ ਵਿਚਾਰਾ। ਉਹ ਕੈਂਪ 'ਚ ਚਲੇ ਗਏ ਸਨ ਉਹਦੇ ਬਾਕੀ ਜੀ। ਤੇ ਉਹਨੂੰ ਵਡੇਰਿਆਂ ਨੂੰ ਤੇ ਔਰਤਾਂ ਨੂੰ ਗੱਡੀਆਂ ਦੇ ਜ਼ਰੀਏ ਕੈਂਪ 'ਚ ਪਹੁੰਚਾਉਣਾ ਅਗਲੇ ਪਾਸੇ। ਤੇ ਉਹ ਫਿਰ ਜਨਾਬ ਲਈ ਅਸੀਂ ਸ਼ਾਮ ਤੱਕ ਉੱਥੇ ਚੁੱਲ੍ਹੇ 'ਚ ਅੱਗ ਉੱਗ ਬਾਲ ਕੇ ਸੇਕਦੇ ਰਹੇ। ਤਾਇਆ ਮੁਨਸ਼ੀ ਖਾਂ ਵਡੇਰਾ ਸੀ ਚੌਕਾ, ਸਾਡੇ ਟੱਬਰ 'ਚੋਂ ਲੱਗਦਾ ਸੀ ਤਾਇਆ, ਤੇ ਮਾਈ ਸੀ ਤੇ ਨਾਲ ਉਹ ਮਤਲਬ ਨਾ ਸਾਡੀ ਉਹ ਹਮਸ਼ੀਰਾ ਸੀ। ਤੇ ਉਦੋਂ ਨਿੱਕਾ ਮੁੰਡਾ ਸਲੀਮ ਜਿਹੜਾ ਇੱਥੇ ਆ ਕੇ ਫੌਤ ਹੋਇਆ। ਤੇ ਉਹ ਜਿਸ ਵੇਲੇ ਨਾ ਉਹ ਕੱਪੜਿਆਂ ਦੀ ਖੇਸਾਂ ਦੀ ਕੁੱਲੀ ਕਾਲੀ ਦੇ ਵਿੱਚ ਪਾਣੀ ਚੜ੍ਹਨ ਲੱਗਾ ਤੇ ਉਸ ਵੇਲੇ ਨੇ ਮਾਈ ਆਖਣ ਲੱਗੀ ਭਾਈ ਮੁਨਸ਼ੀ ਖਾਂ ਤੰਬੂ ਲੱਗਾ ਫੌਜੀਆਂ ਦਾ ਉੱਤੇ ਸੜਕ 'ਤੇ ਤੇ ਹੁਣ ਹੋਰ ਕੋਈ ਵਾਹ ਨਹੀਂ, ਪਾਣੀ ਤੇ ਇੱਥੇ ਵੀ ਚੜ੍ਹਨ ਲੱਗ ਪਿਆ ਤੇ ਫੌਜੀਆਂ ਦੇ ਤੰਬੂ 'ਚ ਚਲੀਏ। ਅੱਛਾ। ਤੇ ਉਹ ਫਿਰ ਹਾਂ ਅਹਿਮਦ ਬੀਬੀ ਚਲੋ। ਤੇ ਉਹ ਫਿਰ ਜਨਾਬ ਜੀ ਉੱਥੋਂ ਅਸੀਂ ਪਹਿਲੇ ਟੁਰ ਪਏ ਤੇ ਸਾਡੀ ਗਲਤੀ ਉਹ ਕਦੀ ਸਾਡੇ ਤੇ ਬਾਅਦ ਟੁਰਿਆ ਜਾਂਦੇ ਤੇ ਉਹਨੂੰ ਬਾਂਹ ਬੂਹ ਫੜ ਕੇ ਨਾਲ ਟਪਾਈ ਦਾ। ਅੱਛਾ। ਤੇ ਉਹ ਅਸੀਂ ਫੌਜੀਆਂ ਦੇ ਤੰਬੂ 'ਚ ਜਾ ਕੇ ਹੇਠਾਂ ਬੈਠੇ ਰਹੇ ਤੇ ਹੋਰ ਵੀ ਕੋਈ ਲੋਕ ਸਨ ਬਿਰਲੇ ਬਾਹਵੇਂ।
ਫੌਜੀ ਸਨ ਉਹ ਡੋਗਰੇ, ਅੱਛਾ ਯਾਨੀ ਉੱਥੇ ਤੱਕ ਵੀ ਕੈਂਪ ਨਾਲ ਡੋਗਰੇ ਫੌਜੀ ਸਨ। ਹੂੰ ਅੱਗੋਂ ਚੂੜ ਵਾਲੀ ਪਿੰਡ ਆਉਂਦਾ ਜਲੰਧਰ 'ਚ, ਅੱਛਾ ਪਿੰਡ ਸੜਕੋਂ ਹਟਾਵਾਂ ਆ ਪਹਾੜ ਤੇ ਕੈਂਪ ਲੱਗਾ ਸੀ ਸੜਕ ਦੇ ਨੇੜੇ। ਅੱਛਾ ਤੇ ਉੱਥੇ ਫਿਰ ਉੱਥੇ ਚੂੜ ਵਾਲੀ ਹੂੰ ਪਾਕਿਸਤਾਨੀ ਫੌਜ ਉੱਪੜ ਗਈ ਸੀ ਸਾਨੂੰ, ਅੱਛਾ ਪਿੱਛੇ ਡੋਗਰਾ ਫੌਜ ਸੀ। ਹੂੰ ਤੇ ਉਹ ਫਿਰ ਨਾ ਉਹਨਾਂ ਪਾਕਿਸਤਾਨੀ ਫੌਜ ਨੇ ਲੋਕਾਂ ਨੂੰ ਆਖਿਆ ਵੀ ਜੋ ਡੰਗਰ ਬੱਚਾ ਹੂੰ ਅਵਾਰਾ ਮਿਲਦਾ ਤੇ ਇਹਨਾਂ ਨੂੰ ਕਰਕੇ ਖਾਧੀ ਆਓ, ਅੱਛਾ ਹਲਾਲ ਕਰਕੇ ਖਾਧੀ ਆਓ। ਹੂੰ ਤੇ ਉਹ ਫਿਰ ਮੁਸਲਮਾਨ ਨੂੰ ਜਿਹੜਾ ਨੇੜੇ ਤੇੜੇ ਡੰਗਰ ਬੱਚਾ ਅਵਾਰਾ ਮਿਲਿਆ ਹੂੰ ਉਹ ਹਲਾਲ ਕਰਕੇ ਖਾਂਦੇ ਖੁੰਦੇ ਰਹੇ। ਤੇ ਫਿਰ ਉਹ ਚੂੜ ਵਾਲੀ ਦੇ ਸਿੱਖ ਜਿਹੜੇ ਨਾ ਹੂੰ ਵਫਦ ਦੀ ਸ਼ਕਲ 'ਚ ਸਾਡੇ ਕੈਂਪ ਕਮਾਂਡਰ ਕੋਲ ਆਏ ਹੂੰ ਵੀ ਜੀ ਇਹਨਾਂ ਨੂੰ ਸਮਝਾਓ ਸਾਡਾ ਜਿਹੜਾ ਕੋਈ ਡੰਗਰ ਬੱਚਾ ਇਹਨਾਂ ਨੂੰ ਮਿਲਦਾ ਤੇ ਇਹ ਹਲਾਲ ਕਰਕੇ ਖਾਧੀ ਆਉਂਦੇ। ਅੱਛਾ ਤੇ ਉਹ ਫਿਰ ਫੌਜੀਆਂ ਨੇ ਉਹਨਾਂ ਨੂੰ ਉਹ ਉੱਥੇ ਚੂੜ ਵਾਲੀ ਤੱਕ ਪਾਕਿਸਤਾਨੀ ਫੌਜ ਉੱਪੜ ਗਈ ਸੀ ਨਾ, ਹੂੰ ਉਹਨਾਂ ਆਖਿਆ ਵੀ ਇਹ ਹੁਣ ਮਤਲਬ ਨਾ ਵਿਚਾਰੇ ਹਰ ਸ਼ੈ ਜਿਹੜੀ ਛੱਡ ਕੇ ਆਏ ਸਭ ਕੁਝ ਤੁਹਾਡੇ ਜੋਗਾ ਨਹੀਂ ਛੱਡ ਕੇ ਆਏ। ਹੂੰ ਹਾਂਜੀ ਤੇ ਇਹ ਹੁਣ ਕਿੱਧਰ ਜਾਣ, ਕੀ ਕਰਨ, ਹੂੰ ਭੁੱਖੇ ਮਰਦੇ। ਹੁਣ ਕਹੇ ਜੋ ਕਿ ਸਭ ਕੁਝ ਤੁਹਾਡੇ ਵਾਸਤੇ ਛੱਡ ਕੇ ਆਇਆ ਤੁਹਾਡੇ ਕੰਮ ਹੀ ਆਉਣਾ। ਹੂੰ ਤੇ ਅਖੀਰੀ ਜਨਾਬ ਅਲੀ ਉੱਥੇ ਮੇਰਾ ਖਿਆਲ ਕੈਂਪ ਕੋਈ ਰਾਤ ਕਿ 2 ਕਿੰਨਾ ਰਿਹਾ ਚੂੜ ਵਾਲੀਆਂ। ਤੇ ਉਹ ਫਿਰ ਉੱਥੋਂ ਕੈਂਪ ਟੋਰਿਆ, ਫਿਰ ਜਲੰਧਰ ਦੇ ਨਾਲੋਂ ਲੰਘ ਕੇ ਹੂੰ ਅੱਗੇ ਦਰਿਆ ਬਿਆਸ ਦਾ ਪੁਲ ਆਉਂਦਾ ਤੇ ਅੱਗੇ ਪੁਲ ਦੇ ਟੱਪ ਕੇ ਤੇ ਖਲਚੀਆਂ ਪਿੰਡ ਉਹ ਖਲਚੀਆਂ ਪਿੰਡ। ਹੂੰ ਤੇ ਉੱਥੇ ਫਿਰ ਸਾਡਾ ਕੈਂਪ ਕੋਈ 2 ਰਾਤਾਂ ਮੇਰੇ ਖਿਆਲ ਰਿਹਾ। ਅੱਛਾ ਤੇ ਉੱਥੇ ਫਿਰ ਪਾਣੀ ਦਰਿਆ 'ਚ ਹੇਠਾਂ ਨੀਵਾਂ ਵਗਦਾ ਸੀ। ਹੂੰ ਉਹ ਮਾਈ ਇੱਕ ਦਿਨ ਮੈਨੂੰ ਵੀ ਨਾਲ ਲੈ ਗਈ ਤੇ ਪਾਣੀ ਦਰਿਆ 'ਚੋਂ ਲੈਣ ਵਾਸਤੇ। ਹੂੰ ਤੇ ਵੇਖਿਆ ਤਾਂ ਉੱਥੇ ਲਾਸ਼ਾਂ ਗਲੀਆਂ ਸੜੀਆਂ ਪਈਆਂ ਸੀ। ਓਏ ਹੋਏ ਤੇ ਉਹ ਫਿਰ ਨਾ ਮਾਈ ਦਾ ਨਹੀਂ ਹੌਸਲਾ ਪਿਆ। ਮਾਈ ਆਖਣ ਮਨੀਰ ਇੱਥੇ ਲਾਸ਼ਾਂ ਗਲੀਆਂ ਸੜੀਆਂ ਪਈਆਂ, ਬੋ ਆਉਂਦੀ ਹੈ। ਤੇ ਉਹ ਪਾਣੀ ਲਿਆਂ ਬਗੈਰ ਹੀ ਅਸੀਂ ਮਤਲਬ ਉੱਥੋਂ ਪਿਛਾਂ ਟੁਰ ਪਏ। ਹੂੰ ਹੂੰ ਅੱਗੇ ਉਹ ਦਰਿਆ ਦੀ ਢਾਲ ਦੇ ਨਾਲ ਸੋਹ ਲੱਗਾ ਸੀ ਪੱਕਾ। ਹਾਂਜੀ ਅੱਗੇ ਇੱਕ ਸਿੱਖ ਦੀ ਕੋਠੀ ਸੀ, ਅੱਛਾ ਉੱਥੇ ਨਲਕਾ ਲੱਗਾ ਸੀ। ਹੂੰ ਉਹ ਫਿਰ ਅਸੀਂ ਬਾਅਦ 'ਚ ਫਿਰ ਉੱਥੋਂ ਹੀ ਪਾਣੀ ਨਲਕੇ ਦੇ ਸਿੱਖ ਦੀ ਕੋਠੀ ਤੇ ਲੈਂਦੇ ਰਹੇ ਹੋ ਹਾਂ। ਗਿਆ ਸਹੀ ਤੇ ਉੱਥੇ ਪਤਾ ਨਹੀਂ 1 ਕਿ 2 ਰਾਤਾਂ ਉਹ ਪਿੰਡ ਦਾ ਨਾਮ ਪਤਾ ਲੱਗਾ ਖਲਚੀਆਂ, ਅੱਗੇ ਨਹੀਂ ਸੀ ਮੈਨੂੰ ਪਤਾ, ਮੈਂ ਪੁੱਛਿਆ ਖਲਚੀਆਂ ਪਿੰਡ ਸੀ। ਸਹੀ ਹੋ ਗਿਆ ਤੇ ਉੱਥੋਂ ਫਿਰ ਸਿੱਖ ਦੀ ਕੋਠੀ ਤੇ ਪਾਣੀ ਲਿਆਉਂਦੇ ਰਹੇ, ਜਿਹੜੇ 1-2 ਰਾਤਾਂ ਉੱਥੇ ਕੈਂਪ ਲੱਗਾ ਰਿਹਾ। ਉੱਥੋਂ ਕੈਂਪ ਟੋਰਿਆ। ਫਿਰ ਅੱਗੇ ਫਿਰ ਕਰਤਾਰਪੁਰ ਬੜਾ ਮਸ਼ਹੂਰ ਸੀ, ਹਾਂਜੀ ਉੱਥੋਂ ਦਾ ਫਰਨੀਚਰ ਬੜਾ ਮਸ਼ਹੂਰ ਸੀ। ਹੂੰ ਕਰਤਾਰਪੁਰ ਪਿੰਡ ਸੜਕੋਂ ਚੜ੍ਹਦੇ ਸੀ, ਅੱਛਾ ਹਟਾਵਾਂ ਜਿਹਾ ਹੂੰ ਸ਼ਹਿਰ ਦਿਸਦਾ ਸੀ। ਹੂੰ ਤੇ ਬਾਕੀ ਉੱਥੇ ਵੀ ਸਾਡਾ ਕੋਈ ਕੈਂਪ ਮੇਰਾ ਖਿਆਲ ਰਾਤ ਕਰਿਆ। ਅੱਛਾ ਉੱਥੋਂ ਕੈਂਪ ਟੋਰੇ ਤੇ ਅੱਗੇ ਫਿਰ ਅੰਮ੍ਰਿਤਸਰੋਂ ਪਰਲੇ ਪਾਸੇ ਹੂੰ ਕੈਂਪ ਲੱਗਾ। ਹੂੰ ਹੂੰ ਉਹ ਫਿਰ ਫੌਜੀ ਸਾਨੂੰ ਚੂੜ ਵਾਲੀ ਮੁਸਲਮਾਨ ਪਾਕਿਸਤਾਨੀ ਫੌਜ ਹਾਂਜੀ ਉੱਪਰ ਪਈ ਸੀ, ਹੂੰ ਪਿੱਛੇ ਡੋਗਰਾ ਫੌਜ ਸਨ ਹਿੰਦੂ। ਹਾਂਜੀ ਹਾਂਜੀ ਤੇ ਉਹ ਫਿਰ ਅੰਮ੍ਰਿਤਸਰੋਂ ਪਿਛਾਂ ਹੀ ਕੈਂਪ ਲੱਗਾ। ਉੱਥੇ ਕੋਈ ਸ਼ਹਿਰੀ ਆਬਾਦੀ ਦੇ ਨਸ਼ਾ ਨਾਤ ਜਾਂ ਹੂੰ ਨਜ਼ਰ ਆਉਂਦੇ ਸਨ। ਹੂੰ ਤੇ ਉੱਥੇ ਮੇਰੇ ਖਿਆਲ ਰਾਤ 1 ਕੈਂਪ ਰਿਹਾ ਕਿ 2। ਹੂੰ ਉੱਥੋਂ ਕੈਂਪ ਟੋਰਿਆ ਤੇ ਫਿਰ ਅੰਮ੍ਰਿਤਸਰ ਲੰਘ ਕੇ ਹੂੰ ਤੇ ਉਹ ਭਾਈ ਜੀ ਪਾਕਿਸਤਾਨ ਦੇ ਬਾਰਡਰ 'ਚ ਆਪਣੇ ਅੱਛਾ ਬਸ ਇਸ ਤਰ੍ਹਾਂ ਕਰਕੇ ਜੀ। ਤੇ ਵਾਲਦ ਸਾਹਿਬ ਤੁਹਾਡੇ ਫਿਰ ਕਿੰਨੇ ਦਿਨਾਂ ਬਾਅਦ ਆਏ ਸੀ? ਵਾਲਦ ਸਾਹਿਬ ਦੀ ਤੇ ਅਸੀਂ ਤੇ ਸਲਾਹ ਹੀ ਸੀ। ਹੂੰ ਅਫਵਾਹ ਮਸ਼ਹੂਰ ਸੀ ਕਿ ਜਿਹੜੇ ਮੁਸਲਮਾਨ ਫੌਜੀ ਨੇ ਉਹਨਾਂ ਕੋਲ ਹਥਿਆਰ ਜਮ੍ਹਾਂ ਕਰਾ ਕੇ ਕਤਲ ਕਰ ਦਿੱਤੇ। ਅੱਛਾ ਉਹ ਅਫਵਾਹ ਤੇ ਇੰਦੀ ਸੁਣਦੇ ਰਹੇ ਹਾਂ। ਹੂੰ ਤੇ ਅਸੀਂ ਫਿਰ ਭਾਈ ਜੀ ਇਹ ਆਪਣਾ ਔਖੇ ਸੌਖੇ ਲਾਹੌਰ ਉੱਪੜੇ, ਹੂੰ ਜਿਹੜੇ ਸਾਡੇ ਤਾਜ ਦੇ ਉਹ ਪਹਿਲੇ ਕੈਂਪ ਦੀ ਮੰਜ਼ਿਲ ਜਿਹੜੀ ਪਹਿਲੀ ਹਾਂਜੀ ਉਹਦੇ 'ਚ ਪਹੁੰਚ ਗਏ ਸਨ ਲਾਹੌਰ। ਹੂੰ ਤੇ ਅਸੀਂ ਫਿਰ ਬਾਅਦ 'ਚ ਵਿਛੜ ਗਏ ਸਾਂ ਤੇ ਆਏ। ਹੂੰ ਉਹ ਫਿਰ ਤਾਇਆ ਸਾਡਾ ਬਿਮਾਰ ਸੀ ਉੱਥੇ, ਸਾਨੂੰ ਪਤਾ ਲੱਗਾ ਵਾਰ ਬਟਨ ਕਿੱਥੇ, ਹੂੰ ਉੱਥੇ ਗਏ। ਉਹ ਤਾਇਆ ਵੀ ਸਾਨੂੰ ਵੇਖ ਕੇ ਰੋਵੇ ਤੇ ਉਹਨਾਂ ਆਖਿਆ ਮੇਰੇ ਨਾਨਕਿਆਂ ਦਾ ਨਾਂ ਲੈ ਕੇ ਆਖਣ ਲੱਗਾ ਵੀ ਸੁਣਿਆ ਲਗੜੋਏ ਬੜਾ ਕਤਲਾਮ ਹੋਇਆ। ਹੂੰ ਹਾਂਜੀ ਉਹ ਜਲੰਧਰ 'ਚ ਤਹਿਸੀਲ ਨਵਾਂ ਸ਼ਹਿਰ 'ਚ ਸੀ ਲਗੜੋਆ, ਅੱਛਾ ਥਾਣਾ ਰਾਹੋਂ 'ਚ। ਹੂੰ ਰਾਹੋਂ ਬੜਾ ਮਸ਼ਹੂਰ ਕਸਬਾ ਸੀ ਹਾਂਜੀ ਹਾਂਜੀ ਵੱਡਿਆਂ ਚੌਧਰੀਆਂ ਦਾ। ਤੇ ਉਹ ਉੱਥੇ ਫਿਰ ਤਾਇਆ ਸਾਡਾ ਗੁਲਾਮ ਲਈ ਬਿਮਾਰ ਜਿਹਾ ਸੀ। ਤੇ ਉੱਥੇ ਫਿਰ ਨਾ ਪਤਾ ਲੱਗਾ ਕਿ ਜੀ ਲਗੜੋਈਏ ਸਾਡੇ ਨਾਨਕਿਆਂ 'ਚ ਕਤਲਾਮ ਕਾਫੀ ਹੋਇਆ। ਅੱਛਾ ਤੇ ਬਾਕੀ
ਉਹ ਹਾਂ ਮੇਰ ਖਾਂ ਬਚਿਆ, ਮੇਰਾ ਮਾਮੇ ਦਾ ਨਾਮ ਲਿਆ। ਤੇ ਉਹਦਾ ਇੱਕ ਆਪਣਾ ਪੁੱਤਰ ਅਨਵਰ ਬਚਿਆ। ਇੱਕ ਜਿਹੜੀ ਬਾਅਦ 'ਚ ਉਹ ਭਤੀਜੀ ਲੱਗਦੀ ਸੀ, ਜਿਹੜੀ ਬਾਅਦ 'ਚ ਮੇਰੀ ਬੀਵੀ ਬਣੀ, ਇੱਥੇ ਫੌਤ ਹੋਈ। ਤੇ ਉਹ ਵੱਡੇ ਮਾਮੇ ਦੀ ਧੀ ਸੀ। ਤੇ ਉਹ ਉੱਥੋਂ ਫਿਰ ਨਾ ਉਹ ਸੁਣਿਆ ਮੇਰ ਖਾਂ ਸਰਗੋਦੇ ਜਿਹੜੇ ਜ਼ੈਲਦਾਰਾਂ ਦੀ ਪੱਤੀ ਸੀ ਮੇਰੇ ਨਾਨਕੇ। ਤੇ ਉਹ ਆਬਾਦਕਾਰੀ 'ਚ ਕੋਈ 84 ਸ਼ਮਾਲੀ ਸਰਗੋਦਾ ਰੋਡ ਤੇ 84 ਸ਼ਮਾਲੀ ਉੱਥੇ ਪਹਿਲੇ ਦੇ ਆਏ ਸਨ ਆਬਾਦਕਾਰੀ 'ਚ। ਕੋਈ 3 ਮਰਬੇ ਜ਼ਮੀਨ ਇੱਥੇ ਸੀ, 1 ਮਰਬਾ ਜੜ੍ਹਾਂ ਵਾਲੇ। ਉਹ ਜਿਹੜੇ ਜ਼ੈਲਦਾਰਾਂ ਦਾ ਘਰ ਪਹਿਲੇ ਦੇ ਆ ਗਿਆ ਸਨ ਇੱਥੇ। ਕਿੱਥੇ ਮਿਲਿਆ ਆ ਕੇ ਵਾਲਦ? ਫਿਰ ਨਾ ਅਸੀਂ ਸਾਨੂੰ ਉਹੀ ਮੈਂ ਦੱਸਣਗਾ ਵੀ ਸਰਗੋਦੇ ਅਸੀਂ ਉੱਪਰ ਗਏ ਨਾ ਸਾਡੇ ਨਾਨਕਿਆਂ ਜੋ ਜ਼ੈਲਦਾਰਾਂ ਦੀ ਪੱਤੀ। ਤੇ ਉੱਥੇ ਮਾਈ ਨੂੰ ਪਤਾ ਸੀ, ਮੈਨੂੰ ਸਰਗੋਦੇ ਵਾਲਿਆਂ ਦਾ ਨਹੀਂ ਸੀ ਪਤਾ। ਤੇ ਉਹ ਪਹਿਲੇ ਦੇ ਆਬਾਦਕਾਰੀ ਦੇ ਇੱਥੇ ਆਇਆ ਸਨ 84 ਸ਼ਮਾਲੀ। ਤੇ ਜਿਹੜਾ ਉਹਨਾਂ ਦਾ ਭਤਰੀਜਾ ਸੀ ਪਿੱਛੇ ਸਫੈਦਪੋਸ਼ ਆਪਣਾ ਨਜ਼ੀਰ ਅਹਿਮਦ, ਚੌਧਰੀ ਨਜ਼ੀਰ ਅਹਿਮਦ, ਉਹ ਪਿੱਛੇ ਰਿਹਾ। ਤੇ ਬਾਕੀ ਸਾਰੇ ਚਾਚੇ ਸਾਰੇ ਇੱਥੇ ਆਬਾਦਕਾਰੀ ਦੀ ਚੱਕ 'ਚ 84 ਸ਼ਮਾਲੀ 'ਚ ਆ ਗਿਆ ਸਨ। ਤੇ ਉਹ ਮਾਈ ਨੂੰ ਪਤਾ ਸੀ ਇੰਨਾ। ਉਹ ਵੀ ਲਾਹੌਰੋਂ 12-13 ਬੱਸਾਂ ਦਾ ਕਾਫਲਾ ਸਰਗੋਦੇ ਜਾਣ ਵਾਸਤੇ ਟੁਰਿਆ। ਤੇ ਸਾਨੂੰ ਉੱਤੇ ਮਤਲਬ ਨਾ ਛੱਤ ਦੇ ਥਾਂ ਮਿਲਿਆ। ਤੇ ਹਮਸ਼ੀਰਾ ਰਾਜ ਕੈਂਪ 'ਚ ਫੌਤ ਹੋ ਗਈ ਸੀ ਮੇਰੇ ਤੋਂ ਛੋਟੀ। ਤੇ ਉਹ ਫਿਰ ਰਾਤੋਂ ਰਾਤ ਉਹ ਪਤਾ ਨਹੀਂ ਕੀ ਹਿਸਾਬ ਸੀ, ਕੋਈ ਡਰਾਈਵਰ ਸੁਣਿਆ ਸਾਰੇ ਹਿੰਦੂ ਸਨ। ਤੇ ਰਾਹ 'ਚ ਜਿੱਥੇ ਮਰਜ਼ੀ ਬੱਸਾਂ ਖਿਲਾਰ ਕੇ ਖਤਾਨਾ 'ਚ ਟੋਆ ਕੱਢ ਕੇ ਚਾਹ ਬਣਾ ਕੇ ਪੀਣ ਲੱਪਣ। ਹੌਲੀ ਉਹਨਾਂ ਨੇ ਕਦੀ ਅੱਧੀ ਰਾਤ ਨੂੰ ਉਹਨਾਂ ਨੇ ਸਰਗੋਦੇ ਸਾਨੂੰ ਪਹੁੰਚਾਇਆ। ਹਾਂਜੀ, ਉੱਥੇ ਫਿਰ ਉਹ ਪਤਾ ਨਹੀਂ ਕਿਹੜੀ ਜਗ੍ਹਾ, ਉੱਥੇ ਅਸੀਂ ਰਾਤ ਮਾੜੀ ਚੰਗੀ ਕੱਢੀ। ਉੱਥੋਂ ਫਿਰ ਨਾ ਅਸਲੀ ਨਮਾਜ਼ ਵੇਲਾ ਹੀ ਹੋ ਗਿਆ ਸੀ ਹਿਸਾਬ ਨਾਲ। ਤੇ ਜਿਸ ਵੇਲੇ ਮਾਈ ਸਾਨੂੰ ਲੈ ਟੁਰੀ ਸਿੱਧਿਆਂ ਹੀ, ਉਹਦੀ ਸਰਗੋਦਿਆਂ ਉਹਨਾਂ ਨਹਿਰ ਹੈ ਮਤਲਬ ਨਾ ਸਰਗੋਦਿਓਂ ਨਿਕਲਦੀ ਹੈ ਅੱਗੇ ਜਾਂਦੀ ਆ। ਤੇ ਉਹ ਫਿਰ ਨਾ ਪੁੱਛ ਦੱਸ ਕੇ ਉਹ ਨਹਿਰ ਮਾਈ ਪੈ ਸਾਨੂੰ ਲੈ ਕੇ ਟੁਰ ਪਈ। ਤੇ ਰਾਹ 'ਚ ਉਸ ਇਲਾਕੇ ਦੇ ਪੁਰਾਣੇ ਲੋਕਾਂ ਨੂੰ ਜੰਗਲੀ ਸਾਦੇ ਨੇ। ਉਹ 3 ਟੋਲੇ ਨੇ ਉਸ ਇਲਾਕੇ 'ਚ। ਪਹਿਲੇ ਪੁਰਾਣੇ ਜੰਗਲੀ, ਅੱਗੋਂ ਜਿਹੜੇ ਨਵੇਂ ਲੋਕ ਆ ਕੇ ਆਬਾਦ ਸਾਡਿਆਂ ਇਲਾਕਿਆਂ 'ਚ ਹੋ ਕੇ ਆਬਾਦ ਹੋਏ ਸਨ, ਉਹਨਾਂ ਨੂੰ ਆਬਾਦ ਕਰ ਸਕਦੇ ਸੀ। ਹੁਣ ਤੀਜਾ ਟੋਲਾ ਸੀ ਜਿਹੜੇ ਮਾਜਰ ਉਜੜ ਕੇ ਆਏ, ਉਹ ਮਤਲਬ ਉੱਥੇ ਉੱਪਰ ਗਏ। ਮਾਈ ਨੂੰ ਪਤਾ ਸੀ ਵੀ ਜਿਹੜੇ ਨਾਨਾ ਗੁਲਾਮ ਕਾਦਰ, ਚੌਧਰੀ ਫਜ਼ਲ ਅਹਿਮਦ ਤੇ ਮਤਲਬ ਇਹਨਾਂ ਦੇ ਚਾਚੇ ਲੱਗੇ ਸੀ ਨਾ ਮਾਈ ਦੇ ਟੱਬਰ 'ਚੋਂ। ਤੇ ਉਹ ਫਿਰ ਨਾ ਉਹਨੇ 84 ਸ਼ਮਾਲੀ ਦਾ ਵੀ ਮਾਈ ਨੇ ਨਾਂ ਸੁਣਿਆ ਸੀ ਵੀ 84 ਸ਼ਮਾਲੀ ਜਾਣਾ। ਤੇ ਉਹ ਕਿਸੇ ਨੇ ਸਾਨੂੰ ਨਹਿਰ ਪਾ ਦਿੱਤਾ। ਤੇ ਉਸ ਵੇਲੇ ਕੋਈ ਜਿਹੜੇ ਲੋਕਲ ਲੋਕਾਂ 'ਚ ਕੋਈ ਤਰਸ ਵੀ ਸੀ। ਉਹ ਰਾਹ 'ਚ ਇੱਕ ਜਾਂਗਲਿਆਂ ਵਾਲੀ ਜੱਟੀ ਆਈ। ਉਹ ਮਾਈ ਨੇ ਉਹਨੂੰ ਆਖਿਆ ਮੇਰੇ ਬੱਚਿਆਂ ਨੂੰ ਕੋਈ ਰੋਟੀ ਦੇ। ਉਹਨੂੰ ਪਤਾ ਸਿਰ ਤੋਂ ਲਾਹ ਕੇ, ਉਹ ਕੋਈ ਤਰਸ ਵੀ ਲੋਕਾਂ ਨੇ ਚਾਹੀ ਸੀ ਇਹਨਾਂ ਲੋਕਲਾਂ 'ਚ। ਤੇ ਉਹ ਸਾਨੂੰ ਉੱਥੇ ਬਿਠਾਲ ਕੇ ਨਾ ਦਰਖਤ ਹੇਠ ਛਾਵੇਂ ਤੇ ਕੋਈ ਰੋਟੀ ਸਾਨੂੰ ਦੇ ਗਈ। ਇੱਕ ਚੰਗੀ ਰੋਟੀਆਂ ਭਾਰੀਆਂ ਸੀ ਉਹਨਾਂ ਦੀਆਂ ਉਸ ਇਲਾਕੇ ਦੀਆਂ। ਉਹ ਖਾਧੀ ਖੁਦੀ ਤੇ ਨਹਿਰ ਟੁਰ ਪਏ। ਮਾਈ ਪੁੱਛਦੀ ਗਈ ਪੇਚ। ਅਸੀਂ ਚੌਧਰੀ ਗੁਲਾਮ ਕਾਦਰ ਦੇ ਨਾਨੇ ਗੁਲਾਮ ਕਾਦਰ ਦੇ ਘਰ ਪਹੁੰਚ ਗਏ। ਨਾਨੀ ਆਜ਼ਮਦਰ ਨੇ ਸਾਨੂੰ ਕੱਪੜੇ ਛੱਪੜੇ ਅਗਲੇ ਲਾਏ, ਹੋਰ ਪਾਏ, ਰੋਟੀ ਟੁੱਕਰ ਦਿੱਤਾ। ਤੇ ਉੱਥੋਂ ਫਿਰ ਨਾਲ 91 ਸ਼ਮਾਲੀ ਉੱਥੇ ਮੇਰੇ ਮਾਸੀ ਦਾ ਪੁੱਤਰ, ਉਹਨਾਂ ਨੂੰ ਪਤਾ ਲੱਗਾ ਵੀ ਅਹਿਮਦ ਬੀਬੀ ਇੱਥੇ ਆ ਗਈ ਮਾਸੀ ਸਾਡੀ। ਤੇ ਉਹ ਸਾਨੂੰ ਲੈਣ ਆਇਆ ਵੀ ਸਰਗੋਦ ਉੱਥੇ 91 ਜਾਣਾ। ਤੇ ਉਹ ਨਾਨਾ ਗੁਲਾਮ ਕਾਦਰ ਨਾਰਾਜ਼ ਹੋਇਆ ਪਿਆ, ਇਹਨਾਂ ਵਿਚਾਰਿਆਂ ਨੂੰ ਕਿੱਥੇ ਕਹਿਮਾ ਤਾਂ ਲੈ ਲੈਣ ਦੇ 2 ਦਿਨ। ਕੱਪੜੇ ਕੁੱਪੜੇ ਇਹਨਾਂ ਧੋ ਕੇ ਪਾਏ। ਤੇ ਉਹ ਫਿਰ ਦੂਏ ਤੀਏ ਦਿਨ ਮਾਸੀ ਦਾ ਪੁੱਤਰ ਆ ਸਾਨੂੰ ਫਿਰ 91 ਸ਼ਮਾਲੀ ਲੈ ਗਿਆ। ਉੱਥੇ ਸਾਨੂੰ ਮੁਆਰਜੀ ਤੇ ਜ਼ਮੀਨ ਅਲਾਟ ਹੋਈ 3 ਕਿੱਲੇ 3 ਜੀਆਂ ਨੂੰ। ਤੇ ਕਣਕ ਕੁਣਕ ਬੀਜੀ, ਕਣਕ ਨਿਸਰੀ। ਤੇ ਅੱਗੋਂ ਅੱਬੇ ਨੂੰ ਪਤਾ ਲੱਗਾ ਵੀ ਉਹ ਸਰਗੋਦ ਲਾਹੌਰੋਂ ਹੀ ਪਤਾ ਲੱਗ ਗਿਆ ਵੀ ਮਤਲਬ ਨਾ ਫਲਾਣੇ ਥਾਂ ਗਏ ਨੇ। ਉਹ ਪਤਾ ਲੱਗਾ ਤੇਰਾ ਭਰਾ ਫੌਤ ਹੋ ਗਿਆ ਗੁਲਾਮ ਅਲੀ, ਭਤੀਜੇ ਤੇਰੇ ਭਰੋਕੇ ਚੀਮਿਆਂ ਦੇ ਤਹਿਸੀਲ ਵਜ਼ੀਰਾਬਾਦ, ਉਹ ਯਤੀਮ ਨੇ। ਤੇਰੇ ਜੀ ਸਰਗੋਦੇ ਲੰਬੜਾਂ ਕੋਲ ਪਹੁੰਚ ਗਏ। ਤੇ ਬਿਹਤਰ ਤੂੰ ਜਾ ਕੇ ਆਪਣੇ ਜੀ ਨੂੰ ਲਿਆ ਕੇ ਇੱਥੇ ਆਪਣੇ ਪਤਰੀਆਂ ਕੋਲ ਭਰੋਕਿਆਂ 'ਚ ਰਹਿ। ਇੰਝ ਕਰਕੇ ਨਿਸਰੀ ਕਣਕ ਛੱਡ ਕੇ
ਅੱਬਾ ਸਾਨੂੰ ਆਇਆ, ਉਹਨੂੰ ਪਤਾ ਲੱਗਾ ਤੇ ਉਹ ਫਿਰ ਨਾ ਸਰਗੋਦੇ ਪਹੁੰਚਿਆ। ਉਹ ਸਾਨੂੰ ਉੱਥੋਂ ਕੋਈ 1-2 ਰਾਤਾਂ ਦੇ ਬਾਅਦ ਲੈ ਟੁਰਿਆ। ਇੱਥੇ ਫਿਰ ਤਾਏ ਦੇ ਪੁੱਤਰਾਂ ਵਾਸਤੇ ਭਰੋ ਕੇ ਚੀਮਿਆਂ ਦੇ ਆ ਗਏ। ਅੱਛਾ ਅੱਛਾ। ਉੱਥੇ ਉਹ ਪਿਛਲੀ ਕਣਕ ਛੱਡ ਆਏ ਤੇ ਇਹ ਨਿਸਰੀ ਤੇ ਪੱਕੀ ਤੇ ਉਹ ਠੇਕਾ ਠੂਕਾ ਲੈ ਕੇ ਫਿਰ ਉਹਨਾਂ ਭਦਰੀਆਂ ਨਾਲ ਸੁਰਨਾ ਬਣੀ। ਹਾਂਜੀ। ਤੇ ਉੱਥੋਂ ਫਿਰ ਅਸੀਂ 4-5 ਘਰ ਜਿਹੜੇ ਕਰੀਬੀ ਸੀ ਇੱਕ ਦੂਜੇ ਦੇ ਜ਼ਿਆਦਾ ਬਾਕੀ ਪੱਤੀ ਚੋਂ, ਉਹ ਫਿਰ ਅਸੀਂ ਆਏ ਸਾਂ ਉੱਥੋਂ ਵਿੰਨੀ ਵਾਸਤੇ। ਤੇ ਉਹ ਫਿਰ ਜੀ ਵਿੰਨੀ ਚੋਰੀ ਮਹਿੰਦੀ ਖਾਂ ਸਾਡੇ ਪਿੰਡ ਦਾ, ਉਹਨੂੰ ਕਿਹਾ ਵੀ ਜੇ ਆ ਗਿਆ ਤੇ ਮੈਨੂੰ ਨਾ ਮੇਰਾ ਡਾਂਗ ਛੋਟਾ ਚੱਲਿਆ ਆ। ਅੱਛਾ। ਤੇ ਇਹ ਸ਼ਰੀਕ ਨੇ ਆਖਣੀ ਇੱਥੇ ਹੁਣ ਬਕਾਇਆ ਕੁਨੀਆਂ ਕੋਲ ਕਣੀਆਂ ਜ਼ਮੀਨ ਉੱਥੇ ਦੀ ਬੜੀ ਕਾਬਲ ਹੈ ਤੇ ਮਕਾਨ ਕੋਈ ਨਹੀਂ, ਉਹ ਹੌਲੀ ਹੌਲੀ ਤੁਸੀਂ ਆਪ ਪਾ ਲਿਓ। ਸਹੀ ਹੋ ਗਿਆ। ਇਸ ਤਰ੍ਹਾਂ ਕਰਕੇ ਫਿਰ ਅਸੀਂ 4-5 ਘਰ ਅਸੀਂ 3-4 ਘਰ ਜਿਹੜੇ ਕਰੀਬੀ ਸੀ ਇੱਕ ਦੂਜੇ ਦੇ ਵਾਲੇ, ਉਹ ਇੱਥੇ ਰਹੇ ਤੇ ਜ਼ਮੀਨ ਉਹਨਾਂ ਵੀ ਇੱਥੇ ਅਲਾਟ ਕੀਤੀ ਸਾਨੂੰ। ਉਦੋਂ ਕੁਦਰਤੀ ਪਟਵਾਰੀ ਨੇ ਪਤਾ ਨਹੀਂ ਮਾਣਿਆ ਸਮਝ ਕੇ ਨਾਲ ਪਾ ਦਿੱਤੀ। 1 ਕਿੱਲਾ ਝਲਾੜ ਤੇ ਸੀ, ਦੂਜਿਆਂ ਘਰਾਂ ਨੂੰ ਸਾਰੀ ਝਲਾੜ ਤੇ ਬਹਿ ਗਈ। ਅੱਛਾ, ਹੁਣ ਕਦੀ ਪਿੰਡ ਯਾਦ ਆਇਆ ਆਪਣਾ ਹਿੰਦੁਸਤਾਨ ਵਾਲਾ? ਪਿੰਡ ਜੀ ਹਕੀਕਤ ਹੈ ਕਿ ਆਇਆ ਤੇ ਬਚਪਨ 'ਚ ਉਹ ਹੋਗਾ ਨਹੀਂ ਜਾਂਦਾ, ਉਹ ਯਾਦ ਨਹੀਂ ਜਾਂਦੀ। ਅੱਜ ਵੀ ਉਹਨਾਂ ਗਲੀਆਂ ਦੇ ਵਿੱਚ ਘੁੰਮਦੇ ਫਿਰਦੇ ਹੋ? ਬਸ ਜੀ ਪਿੰਡ ਬਹੁਤ ਵੱਡਾ ਪਿੰਡ ਸੀ, ਬੜਾ ਮਸ਼ਹੂਰ ਸੀ ਇਲਾਕੇ 'ਚ। ਹਾਂਜੀ। ਤੁਹਾਨੂੰ ਦੱਸਿਆ ਵੀ ਕੈਂਪ ਸਾਡੇ ਪਿੰਡ ਲੱਗਣਾ ਸੀ, ਰਾਜ ਪੰਡੋਰੀ ਵਾਲਿਆਂ ਜੱਟਾਂ ਤਰਲਾ ਵਾਲਾ ਕਰਕੇ ਬਹੁਤ ਲਵਾ ਲਿਆ, ਮੁਰਸਾਨੀ ਵੀ ਜੁੜਨਾ ਪਿਆ। ਹੁਣ ਕੀ ਵੇਖਣ ਨੂੰ ਦਿਲ ਕਰਦਾ ਆਪਣੇ ਪਿੰਡ ਦਾ? ਜੀ ਹੁਣ ਕੀ ਵੇਖਣ ਨੂੰ ਦਿਲ ਕਰਦਾ ਆਪਣੇ ਪਿੰਡ ਦਾ? ਕੀ ਵੇਖਣ ਨੂੰ? ਇਹ ਹਕੀਕਤ ਤੇ ਮੈਨੂੰ ਕਈ ਵਾਰ ਖਿਆਲ ਆਇਆ ਵੀ ਮੈਂ ਔਖਾ ਸੌਖਾ ਫੇਰਾ ਮਾਰਿਆ ਪਿੰਡੋਂ। ਹਾਂਜੀ। ਫਿਰ ਉਹ ਜਿਹੜਾ ਸੰਨ 47 ਦਾ ਕਤਲਾਮ ਉਹ ਵੀ ਨਜ਼ਰ ਦੇ ਅੱਗੇ ਆ ਜਾਂਦਾ ਆ। ਤੇ ਹਾਲਾਂਕਿ ਸਾਡਾ ਪਿੰਡ ਬਹੁਤ ਵੱਡਾ ਸੀ, ਵੱਡਾ ਮੁਸਲਮਾਨਾਂ ਦਾ ਪਿੰਡ ਸੀ, ਫਿਰ ਕਮੀ ਲੋਕ ਹੈ। ਅਗਰ ਉੱਥੇ ਕੋਈ ਬੰਦੇ ਆ ਤੁਹਾਡੀ ਵੀਡੀਓ ਵੇਖਣ ਤੇ ਤੁਹਾਡਾ ਅਗਰ ਉਹ ਵੀਡੀਓ ਬਣਾ ਕੇ ਭੇਜਣ, ਤੁਹਾਨੂੰ ਕੀ ਵੇਖਣਾ ਚਾਹੋਗੇ? ਥੋੜਾ ਜਿਹਾ ਦੱਸ ਦਿਓ। ਮਸਜਿਦ ਵਿਖਾ ਦੇਣ ਜਾਂ ਘਰ ਵਿਖਾ ਦੇਣ ਜਾਂ ਦਰਬਾਰ ਦਿਖਾ ਦੇਣ ਜਾਂ ਜ਼ੈਲਦਾਰ ਦਾ ਘਰ ਵਿਖਾ ਦੇਣ? ਜ਼ੈਲਦਾਰਾਂ ਦਾ ਕਿਲ੍ਹਾ ਤਾਂ ਉਹਨਾਂ ਦੀ ਬਾਹਰ ਦੀ ਰਿਹਾਇਸ਼ ਸੀ, ਡੰਗਰ ਬੱਚੇ ਦੀ। ਜਿਹੜਾ ਦੀਵਾਨ ਖਾਨਾ ਸੀ ਜ਼ੈਲਦਾਰਾਂ ਦਾ ਨਾ, ਉਹ ਪੰਜਾਬ 'ਚ ਆਲੀਸ਼ਾਨ ਮਕਾਨ ਸੀ। ਤੇ ਦਿਲ ਵੀ ਕਰਦਾ ਕਿ ਇੱਕ ਫੇਰਾ ਮਾਰਨ ਨੂੰ ਦਿਲ ਕਰਦਾ ਆ। ਅੱਛਾ, ਫੇਰਾ ਮਾਰਨ ਨੂੰ ਦਿਲ ਕਰਦਾ? ਹਾਂ, ਮਤਲਬ ਕਈ ਵਾਰ ਖਿਆਲ ਆ, ਨਮਾਜ਼ ਪੜ੍ਹਦਿਆਂ ਕਈ ਵਾਰ ਖਿਆਲ ਆ ਜਾਂਦਾ ਰਿਹਾ। ਹਾਂਜੀ ਬਸ। ਇਹ ਦੁੱਖ ਨਹੀਂ ਬਜ਼ੁਰਗੋ ਜਾਂਦੇ ਸਾਰੀ ਜ਼ਿੰਦਗੀ ਤੁਹਾਡੀ? ਅੱਗੋਂ ਫਿਰ ਇੱਕ ਜਿਹੜੀ ਆਬਾਦ ਕਰੀ ਸਾਡੇ ਨਾਲ ਬੜੀ ਨਾਇਨਸਾਫੀ ਹੋਈ ਆ। ਕਾਇਦਾ ਦਾ ਜ਼ੋਰ ਸੀ ਖਾਂ ਲਿਆਕਤ ਅਲੀ ਖਾਂ ਤੇ ਕਿ ਜਿਹੜੇ ਪਿੱਛੋਂ ਮਸ਼ਰਕੀ ਪੰਜਾਬ ਤੋਂ ਜਾਂ ਦੂਸਰੇ ਹਿੰਦੁਸਤਾਨ 'ਚ ਲੋਕ ਆਉਂਦੇ ਨੇ ਪਏ, ਉਹਨਾਂ ਨੂੰ ਪਹਿਲੇ ਨੰਬਰ 'ਤੇ ਪਿੰਡ ਬਾਹਰ ਆਬਾਦ ਕਰੋ। ਜੇ ਪਿੰਡ ਬਾਹਰ ਨਹੀਂ ਤਾਂ ਉਹਨਾਂ ਨੂੰ ਥਾਣੇ ਬਾਹਰ ਆਬਾਦ ਕਰੋ। ਜੇ ਥਾਣੇ ਬਾਹਰ ਨਹੀਂ ਤਾਂ ਉਹਨਾਂ ਨੂੰ ਤਹਿਸੀਲ ਬਾਹਰ ਆਬਾਦ ਕਰੋ। ਜੇ ਤਹਿਸੀਲ ਬਾਹਰ ਵੀ ਨਹੀਂ ਤਾਂ ਕਮ ਸੇ ਕਮ ਉਹਨਾਂ ਨੂੰ ਜ਼ਿਲ੍ਹੇ ਬਾਹਰ ਤੇ ਜ਼ਰੂਰੀ ਆਬਾਦ ਕਰੋ, ਤਾਂ ਕਿ ਇੱਕ ਜ਼ਿਲ੍ਹੇ 'ਚੋਂ ਇੱਕ ਦੂਜੇ ਨੂੰ ਲੱਭਦੇ ਫਿਰ ਰਹਿਣ। ਚਲੋ ਜੀ, ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੇ ਪਿੰਡ ਦਾ ਹੀ ਕੋਈ ਬੰਦਾ ਵੀਡੀਓ ਵੇਖ ਕੇ ਵੀਡੀਓ ਬਣਾ ਕੇ ਭੇਜੇ, ਅਸੀਂ ਤੁਹਾਡੇ ਤੱਕ ਦੁਬਾਰਾ ਆਈਏ, ਤੁਹਾਨੂੰ ਪਿੰਡ ਦੀ ਵੀਡੀਓ ਵਿਖਾਈਏ। ਬਹੁਤ ਚੰਗਾ ਲੱਗਿਆ ਤੁਹਾਡੀ ਮਾਸ਼ਾਅੱਲਾ ਬੜੀ ਅੱਛੀ ਯਾਦਦਾਸ਼ਤ। ਬਹੁਤ ਮਿਹਰਬਾਨੀ ਬਜ਼ੁਰਗੋ, ਬਹੁਤ ਸ਼ੁਕਰੀਆ ਜੀ। ਜੀ ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।